ਜਿਹੜਾ ਲਹਿਜਾ ਦੁਸ਼ਮਣ ਨਾਲ ਵਿਰੋਧੀ ਨਾਲ ਵਰਤਣਾ ਉਹ ਅਸੀਂ ਆਪਦੇ ਭਰਾ ਲਈ ਨਾ ਵਰਤਣਾ। ਡਿਕਟੇਟਰਸ਼ਿਪ ਤਾਨਾਸ਼ਾਹੀ ਨਹੀਂ ਹੁੰਦੀ, ਨਹੀਂ ਚਾਹੀਦੀ। ਕੋਈ ਵੀ ਖਾਲਿਸਤਾਨੀ ਸਿੰਘ ਜਾਂ ਪੰਥਕ ਸੋਚ ਵਾਲਾ ਸਿੰਘ ਦੂਜੇ ਖਾਲਿਸਤਾਨੀ ਜਾਂ ਦੂਜੇ ਪੰਥਕ ਬੰਦੇ ਨਾਲ ਜੇ ਉਹਦੇ ਵਿਚਾਰਾਂ ਦੀ ਅਸਹਿਮਤੀ ਆ, ਨਹੀਂ ਸੁਰ ਰਲਦੀ, ਤਾਂ ਉਹਨੂੰ ਸਕਿੰਟ 'ਚ ਗਦਾਰ ਜਾਂ ਕੈਟ ਟਾਊਟ ਨਾ ਗਰਦਾਨੇ। ਜਿਹੜੇ ਗੰਨ ਦੇ ਹਮਾਇਤੀ ਨਹੀਂ ਹੈਗੇ ਪਰ ਖਾਲਿਸਤਾਨੀ ਨੇ, ਉਹਨਾਂ ਨੂੰ ਭੰਡੋ। ਐਵੇਂ ਹੀ ਜਿਹੜੇ ਗੰਨ ਦੇ ਹਮਾਇਤੀ ਨੇ, ਜਿਹੜੇ ਕਹਿੰਦੇ ਆ ਕਿ ਸ਼ਸਤਰ ਤੋਂ ਬਗੈਰ ਗੱਲ ਨਹੀਂ ਲੋਟ ਆਉਣੀ, ਉਹਨਾਂ ਨਾਲ ਅਸਹਿਮਤ ਹੋਣ ਦਾ ਹਰੇਕ ਨੂੰ ਹੱਕ ਹੈ ਵੀ ਭਾਈ ਅੱਜ ਜ਼ਮਾਨਾ ਨਹੀਂ ਹੈ, ਜਾਂ ਜੇ ਉਹ ਵੀ ਕੋਈ ਵੀ ਦਲੀਲ ਹੋ ਸਕਦਾ, ਪਰ ਉਹਨਾਂ ਨੂੰ ਭੰਡਣਾ ਜ਼ਰੂਰੀ ਨਹੀਂ। ਅਸੀਂ ਬਹੁਤ ਬੁਰੀ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਡਟਦੇ ਜਾ ਰਹੇ ਹਾਂ, ਇੱਕ ਦੂਜੇ ਦੇ ਸਿਰ ਪਾੜਨ ਵੱਲ ਵੱਧ ਰਹੇ ਹਾਂ, ਇੱਕ ਦੂਜੇ ਨੂੰ ਨੀਵੀਂ ਬੋਲੀ ਬੋਲਣ ਲੱਗ ਪਏ। ਜਿਹੜੇ ਖਾਲਿਸਤਾਨੀ ਜਾਂ ਪੰਥਕ ਸਫਾਂ ਦੇ ਵਿੱਚ ਨਵੇਂ ਨੌਜਵਾਨ ਜਦੋਂ ਆਉਂਦੇ ਆ, ਉਹ ਪਹਿਲੋਂ ਵਾਲਿਆਂ ਦੀ ਜੋ ਜਖਣਾ ਪੱਟਣ ਲੱਗੇ ਹੋਏ ਨੇ, ਜੋ ਉਹਨਾਂ ਨੂੰ ਅਬਾ ਤਬਾ ਬੋਲਦੇ, ਆਲੋਚਨਾ ਤੱਕ ਗੱਲ ਫੇਰ ਵੀ ਕੋਈ ਮਾਇਨੇ ਰੱਖਦੀ ਹੁੰਦੀ, ਪਰ ਜਿਸ ਤਰੀਕੇ ਨਾਲ ਨੀਵੇਂ ਦਰਜੇ ਦੀ ਟੋਨ ਵਿੱਚ ਕੈਟ ਟਾਊਟ ਤੋਂ ਘੱਟ ਨਹੀਂ ਬੋਲਣਾ, ਇਹ ਕਿੱਧਰਲੀ ਗੱਲ। ਉਸ ਲੋਕਾਂ ਨੇ ਇਹ ਭੰਡੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਕਿ ਦਲ ਖਾਲਸਾ ਭਈਆਂ ਦੇ ਮਾਮਲੇ ਉੱਤੇ ਗਲਤ, ਮਤਲਬ ਭਈਆਂ ਦੀ ਹਮਾਇਤ ਚ। ਹੁਣ ਤੁਸੀਂ ਇਹ ਸੋਚੋ ਵੀ ਜੇ ਤਾਂ ਇਹ ਸਪਸ਼ਟੀਕਰਨ ਦੇਣ ਬਹਿ ਜਾਣ ਦਲ ਖਾਲਸਾ ਵਾਲੇ ਤਾਂ ਮਾੜੇ ਵੀ ਲਾ ਤੇ ਨਾ ਕੰਮ, ਤੇ ਜੇ ਨਾ ਬੋਲਣ ਫੇਰ ਮਾੜੇ ਵੀ ਯਾਰ ਇਹ ਦੱਸਦੇ ਕਾਹਤੋਂ ਨਹੀਂ ਵੀ ਅਸੀਂ ਭਈਆਂ ਦੇ ਮਾਮਲੇ ਤੇ ਕੀ ਕਹੀਏ। ਕੀ ਹੁਣ ਕੱਲੇ ਕੱਲੇ ਇਸ ਛੋਕਰੇ ਜੇ ਨੂੰ ਬਿਠਾ ਕੇ ਮਿੰਨਤਾਂ ਕਰੀਏ ਵੀ ਭਾਈ ਆਹ ਦੇਖ ਸਾਡਾ ਡਾਟਾ ਦੇਖ, ਆਹ ਦੇਖ। ਅੱਜ ਦੇ ਮੁੰਡੇ ਆ, ਉਹਨਾਂ ਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਕਿਸੇ ਦੇ ਭਗਤ ਬਣ ਕੇ ਕਿਸੇ ਦੇ ਖਿਲਾਫ ਲਿਖਣਾ ਹੀ ਕਨੀ ਖਾਲਿਸਤਾਨ ਦੀ ਸੇਵਾ। ਜਦੋਂ ਮਰ ਗਏ, ਮਰਨਾ ਸਾਰਿਆਂ ਨੇ, ਉਦੋਂ ਕੀ ਬੋਲਾਂਗੇ ਭੋਗਾਂ ਤੇ ਇੱਕ ਦੂਜੇ ਬਾਰੇ ਕਿ ਇਹਨੇ ਜੀ ਫੇਸਬੁੱਕ ਤੇ ਖਾਤੇ ਬਣਾ ਕੇ ਨਾ ਦੂਜੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਬੜੀ ਮਿੱਟੀ ਪੱਟੀ ਸੀ, ਬੜੀ ਇਹਨੇ ਫਲਾਨੀ ਜਥੇਬੰਦੀ ਦਾ ਜਲੂਸ ਕੱਢਿਆ। ਇਹ ਕਾਹਦੀ ਸੇਵਾ? ਸੇਵਾ ਕੁਝ ਹੋਰ ਚੀਜ਼ ਆ। ਉਧਰਲੇ ਪਾਸੇ ਜਾਣ ਦੀ ਬਜਾਏ ਜਿਹੜਾ ਰਾਹ ਆਪਣੀ ਕੌਮ ਦੇ ਨੌਜਵਾਨਾਂ ਨੂੰ ਫੜਾਇਆ ਜਾ ਰਿਹਾ ਕਿ ਤੁਹਾਡਾ ਇੱਕ ਨਕਾਤੀ ਪ੍ਰੋਗਰਾਮ ਆ, ਸਿੱਖ ਕੌਮ ਦੇ ਉਹਨਾਂ ਸਿਰ ਕੱਢ ਬੰਦਿਆਂ ਨੂੰ ਜਿਨ੍ਹਾਂ ਦਾ ਪੰਥ ਨੂੰ, ਕੌਮ ਨੂੰ ਸਤਿਕਾਰ ਕਰਨਾ ਚਾਹੀਦਾ, ਜਿਹੜੇ ਦਿੱਲੀ ਦੇ ਉਸ ਜ਼ੁਲਮ ਦੇ ਖਿਲਾਫ ਡਟੇ ਖੜੇ ਰਹੇ, ਉਹਨਾਂ ਨੂੰ ਤੁਸੀਂ ਭੰਡਣਾ। ਇਹ ਜ਼ਿੰਮੇਵਾਰੀ ਜਿਹੜੇ ਦੇ ਰਹੇ ਨੇ। ਜਿਹੜਾ ਮਰਜ਼ੀ ਤੁਸੀਂ ਜੀ ਲੌਜਿਕ ਤਰਕ ਦਲੀਲ ਦੇਈ ਚੱਲੋ, ਸਿੱਖ ਸੰਘਰਸ਼ ਵਿੱਚ ਵਿਚਰੇ ਤੇ ਵਿਚਰ ਰਹੇ ਬੰਦਿਆਂ ਦੇ ਬਖਰੇ ਕਿਸੇ ਐਲਾਨ, ਕਿਸੇ ਬਿਆਨ ਨਾਲ, ਕਿਸੇ ਕਦਮ ਨਾਲ, ਕਿਸੇ ਐਕਸ਼ਨ ਨਾਲ ਅਸਹਿਮਤੀ ਹੋਰ ਗੱਲ ਆ, ਪਰ ਜਿਹੜੇ ਲੋਕ ਅੱਜ ਆਪਦੇ ਆਪ ਨੂੰ ਵੱਡੇ ਘੈਂਟ ਸਮਝ ਕੇ ਨਵੇਂ ਮੁੰਡਿਆਂ ਨੂੰ ਇਹ ਪੰਪ ਦੇ ਰਹੇ ਨੇ, ਇਹ ਤੁਹਾਡਾ ਦੋਹੀ ਜਹਾਨੀ ਮੂੰਹ ਕਾਲਾ ਹੋਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਸਹਿਣੇ ਕਸਬੇ ਦੇ ਵਿੱਚ ਕਤਲ ਹੋਏ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ, ਉਹਦੀ ਅਜੇ ਤੱਕ ਅੰਤਮ ਜਿਹੜੀ ਕਿਰਿਆ ਜਾਂ ਸੰਸਕਾਰ ਉਹ ਨਹੀਂ ਸੀ ਕੀਤਾ ਗਿਆ। ਅੱਜ ਪੰਜਾਬ ਸਰਕਾਰ ਨਾਲ, ਭਗਵੰਤ ਮਾਨ ਸਰਕਾਰ ਨਾਲ ਪਰਿਵਾਰ ਦੀ, ਲੋਕਾਂ ਦੀ ਮਰਜ਼ੀ ਤੋਂ ਬਗੈਰ ਗੱਲ ਨਿਬੜ ਗਈ। ਸੰਗਤਾਂ ਦੇ ਵਿੱਚ, ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਹੈ, ਪਰ ਭਗਵੰਤ ਮਾਨ ਦੀ ਸਰਕਾਰ ਨੇ ਕੀ ਸੌਦੇਬਾਜ਼ੀ ਕੀਤੀ, ਕੀ ਕਹਿ ਕੇ ਪਰਿਵਾਰ ਨੂੰ ਮਨਾਇਆ, ਇਹ ਗੱਲ ਅਜੇ ਪਰਦੇ ਦੇ ਪਿੱਛੇ ਹੈ। ਪਰ ਜਿਵੇਂ ਇਸ ਤੋਂ ਪਹਿਲਾਂ ਵੀ ਬੜੀ ਵਾਰ ਹੋ ਚੁੱਕਿਆ ਕਿ ਆਮ ਲੋਕ ਜਿਹੜੇ ਆ ਉਹ ਮੈਦਾਨ ਵਿੱਚ ਡਟ ਜਾਂਦੇ ਆ, ਇਹ ਪਰਿਵਾਰ ਜਿਹੜਾ ਹੈਗਾ ਉਹ ਸਿਸਟਮ ਦਾ ਕਹਿਣਾ ਮੰਨ ਕੇ ਪੂਰੀ ਜਿਹੜੀ ਉਸ ਮੌਕੇ ਲੋਕਾਂ ਦੀ ਲਹਿਰ ਖੜੀ ਕੀਤੀ ਹੁੰਦੀ ਆ, ਉਹਦੀ ਪਿੱਠ 'ਚ ਛੁਰਾ ਮਾਰ ਜਾਂਦਾ। ਹੁਣ ਇਹ ਆਉਣ ਵਾਲੇ ਦਿਨਾਂ 'ਚ ਗੱਲ ਸਾਹਮਣੇ ਆਊਗੀ। ਇਹ ਵੀ ਸਾਫ਼ ਦਿਖਦਾ ਕਿ ਜਿਸ ਤਰੀਕੇ ਨਾਲ ਹੁਣ ਤੱਕ ਮਾਹੌਲ ਬਣਿਆ ਹੋਇਆ ਸੀ, ਹੁਣ ਭੋਗ ਵਾਲੇ ਦਿਨ ਉਹੋ ਜਿਹੀ ਗੱਲਬਾਤ ਹੋਣੀ ਨਹੀਂ। ਪਰ ਇੱਧਰ ਮਾਨ ਦਲ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੇ ਇਸ ਕਤਲ ਦੀ CBI ਤੋਂ ਜਾਂਚ ਮੰਗੀ ਹੈ। ਅਸੀਂ ਇਸ ਸਾਰੇ ਘਟਨਾਕ੍ਰਮ ਉੱਤੇ ਇਹ ਟਿੱਪਣੀ ਫੇਰ ਦੁਬਾਰਾ ਕਰਨੀ ਚਾਹੁੰਦੇ ਹਾਂ ਕਿ ਬੜੀ ਵਾਰ ਪੰਜਾਬ ਦੇ ਵਿੱਚ ਵਿਚਰਦੀਆਂ ਜਥੇਬੰਦੀਆਂ ਨੂੰ ਇਹ ਉਲਾਂਭਾ ਦਿੱਤਾ ਜਾਂਦਾ ਕਿ ਇਹ ਖੜਦੇ ਨਹੀਂ, ਪਰ ਕੰਮ ਉਲਟ ਹੋਇਆ ਪਿਆ। ਬੜੀ ਵਾਰ ਇਹ ਪਾਣਾ ਵਾਪਰ ਚੁੱਕਿਆ ਕਿ ਜਥੇਬੰਦੀਆਂ ਪੂਰਾ ਪੈਰ ਗੱਡ ਕੇ ਲੜਾਈ ਲੜ ਰਹੀਆਂ ਹੁੰਦੀਆਂ ਨੇ, ਤੇ ਜਿਹਦੇ ਸਿਰ ਤੇ ਲੜਾਈ ਲੜਨੀ ਹੁੰਦੀ ਆ ਉਹ ਪਰਿਵਾਰ ਜਿਹੜਾ ਉਹ ਧੋਖਾ ਦੇ ਜਾਂਦਾ। ਸੋ ਜਿਹੜੇ ਸਾਡੇ ਭਰਾ ਜਜ਼ਬਾਤੀ ਹੋ ਕੇ ਸੋਸ਼ਲ ਮੀਡੀਆ ਤੇ ਹਰ ਵੇਲੇ
ਜਥੇਬੰਦੀਆਂ ਨੂੰ, ਪੰਜਾਬ ਦੇ ਵਿੱਚ ਵਿਚਰਦੇ ਆਗੂਆਂ ਨੂੰ, ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਆਗੂ ਹੋਣ, ਹਰ ਤਰ੍ਹਾਂ ਦੇ ਆਗੂਆਂ ਦੀ ਜਦੋਂ ਬਦਨਾਮੀ ਕਰਦੇ ਆ, ਧੀ ਭੈਣ ਇੱਕ ਕਰ ਦਿੰਦੇ ਆ, ਗੰਦ ਬਕਦੇ ਆ, ਸਭ ਤੋਂ ਲੰਡੂ ਬੰਦਾ, ਸਭ ਤੋਂ ਗੰਦੀ ਟਿੱਪਣੀ ਕਰਦਾ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਾਂ ਤਾਂ ਗਰਾਊਂਡ ਤੇ ਆ ਜਾਓ, ਵਿੱਚ ਵਿਚਰ ਕੇ ਦੇਖ ਲਓ। ਪਰ ਜਦੋਂ ਅਜੇ ਘਟਨਾ ਵਾਪਰੀ ਹੁੰਦੀ ਆ, ਮੰਨ ਲਓ ਕਿਸੇ ਥਾਂ ਤੇ ਬਹੁਤ ਹੌਲਨਾਕ, ਬਹੁਤ ਦਰਦਨਾਕ, ਅੱਤ ਦਰਜੇ ਦੀ ਜਿਹੜੀ ਸੰਵੇਦਨਸ਼ੀਲ ਕੋਈ ਘਟਨਾ ਵਾਪਰ ਗਈ, ਜਦੋਂ ਵਾਪਰ ਗਈ ਉਸ ਤੋਂ ਬਾਅਦ ਵਿੱਚ ਉਹਦਾ ਲੋਕਾਂ ਨੂੰ ਪਤਾ ਲੱਗੂ, ਲੋਕਾਂ ਤੋਂ ਜਥੇਬੰਦੀਆਂ ਨੂੰ, ਆਗੂਆਂ ਨੂੰ, ਮੀਡੀਆ ਰਾਹੀਂ ਪਤਾ ਲੱਗਦਾ ਜਾਊ ਤੇ ਫਿਰ ਉਹਦੇ ਹੱਕ ਆਈ ਜਾਣਗੇ। ਪਰ ਜਦੋਂ ਇਸ ਤਰੀਕੇ ਦਾ ਕੋਈ ਮਾਹੌਲ ਬਣ ਰਿਹਾ ਹੁੰਦਾ, ਜਦੋਂ ਅਜੇ ਹਰੇਕ ਜਥੇਬੰਦੀਆਂ ਵਾਲੇ ਜਾਂ ਆਗੂ ਆਪੋ ਆਪਣੇ ਕੰਮਾਂ ਕਾਰਾਂ 'ਚ ਜਾਂ ਰੂਟੀਨ ਦੀ ਜ਼ਿੰਦਗੀ 'ਚ ਮਸਤ ਹੁੰਦੇ ਆ, ਉਹਨਾਂ ਨੂੰ ਥੋੜੀ ਪਤਾ ਕਿ ਅੱਜ ਹੁਣੇ 15 ਮਿੰਟ ਪਹਿਲਾਂ ਫਲਾਣੇ ਥਾਂ ਤੇ ਆ ਹੋ ਜਾਣਾ ਜਾਂ ਹੋ ਗਿਆ। ਜਦੋਂ ਪਤਾ ਲੱਗਦਾ ਫਿਰ ਉਹ ਆਪਦਾ ਬਣਦਾ ਜਿਹੜਾ ਯੋਗਦਾਨ ਆ ਜਾਂ ਬਣਦੀ ਭੂਮਿਕਾ ਉਹ ਨਿਭਾਉਣਗੇ। ਪਰ ਇੱਕ ਇਹੋ ਜਿਹੀ ਵਿਹਲੜਾਂ ਦੀ, ਟਟਪੂੰਜੀਆਂ ਦੀ ਜਮਾਤ ਪੈਦਾ ਹੋਈ ਆ, ਜਿਨ੍ਹਾਂ ਕੋਲੇ ਸੋਸ਼ਲ ਮੀਡੀਆ ਆ ਗਿਆ ਤੇ ਉਹ ਫੋਟੋ ਪਾ ਕੇ ਉਸ ਘਟਨਾ ਦੀ ਤੁਰੰਤ ਉੱਪਰ ਲਿਖ ਦੇਣਗੇ, ਹੁਣ ਕਿੱਥੇ ਮਰ ਗਈਆਂ ਜਥੇਬੰਦੀਆਂ। ਜੇ ਕੋਈ ਧਾਰਮਿਕ ਮੰਨ ਲਓ ਕਿਤੇ ਬੇਅਦਬੀ ਹੋ, ਬੇਅਦਬੀ ਕਰਾਉਣ ਵਾਲੀ ਧਿਰ ਜਿਹੜੀ ਆ, ਉਹਨੇ ਤਾਂ ਪਹਿਲਾਂ ਤਿਆਰੀ ਕੀਤੀ ਹੋਊਗੀ, ਕਿੰਨੇ ਦਿਨ ਪਹਿਲਾਂ ਲਾਏ ਹੋਣਗੇ, ਫਿਰ ਉਹ ਘਟਨਾ ਵਾਪਰੀ। ਘਟਨਾ ਵਾਪਰਨ ਸਾਰ 3 ਜਾਂ 4 ਸਕਿੰਟ ਬਾਅਦ ਜਦੋਂ ਉਹਦੀ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੁੰਦੀ ਹੈ, ਜਿਹੜਾ ਬੰਦਾ ਇਹ ਲਿਖ ਰਿਹਾ ਕਿ ਕਿੱਥੇ ਮਰਿਆ ਹੁਣ ਜਥੇਦਾਰ ਅਕਾਲ ਤਖਤ, ਕਿੱਥੇ ਡੁੱਬ ਗਿਆ ਪ੍ਰਧਾਨ ਸ਼੍ਰੋਮਣੀ ਕਮੇਟੀ, ਕਿਹੜੀ ਖੁੱਡ 'ਚ ਵੜ ਗਈਆਂ ਜਥੇਬੰਦੀਆਂ, ਇਸ ਤਰੀਕੇ ਦੇ ਲਹਿਜੇ ਵਿੱਚ, ਇਸ ਤਰੀਕੇ ਨਾਲ ਇਹ ਸਾਰਾ ਕੁਝ ਲਿਖਣ ਵਾਲੇ ਲੋਕ ਆ ਜਿਹੜੇ, ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਸਮਾਜਿਕ ਤੌਰ ਦੇ ਉੱਤੇ ਓਕੇ ਕਰਦੇ ਆ ਵੀ ਠੀਕ ਆ, ਆਪਾਂ ਬਹੁਤ ਗਲਤ ਕਰ ਰਹੇ, ਇਹ ਜਿਹੜਾ ਦਬਾਅ, ਇਹ ਪ੍ਰੈਸ਼ਰ ਆ, ਇਹਨੂੰ ਬਣਾਉਣ ਦੀ, ਇਹਨੂੰ ਮੇਨਟੇਨ ਰੱਖਣ ਦੀ ਲੋੜ ਤਾਂ ਮੈਂ ਸਮਝਦਾ ਕਿ ਪੰਥ ਦਾ ਦਬਾਅ, ਸੰਗਤ ਦਾ ਦਬਾਅ ਰਹਿਣਾ ਚਾਹੀਦਾ, ਵੇਸਲੇ ਨਾ ਪੈ ਜਾਣ ਸਿੱਖ ਆਗੂ ਜਾਂ ਜਥੇਬੰਦੀ। ਪਰ ਗੱਲ ਕਹਿਣ ਦੇ ਲਈ ਮੌਕਾ ਤੇ ਗੱਲ ਕਹਿਣ ਦਾ ਤਰੀਕਾ ਜਿਹੜਾ ਹੈ ਉਹ ਸਹੀ ਕਰਨਾ ਪਊ। ਇੱਕ ਸ਼ਬਦਾਵਲੀ, ਇੱਕ ਲਹਿਜਾ ਉਹ ਹੁੰਦਾ ਜਿਹੜਾ ਆਪਾਂ ਦੁਸ਼ਮਣ ਬਾਰੇ ਵਰਤਦੇ, ਇੱਕ ਸ਼ਰੀਕ ਬਾਰੇ ਵਰਤਦੇ, ਇੱਕ ਆਪਦਿਆਂ ਬਾਰੇ ਵਰਤਦੇ। ਜਦੋਂ ਆਪਾਂ ਆਪਦੇ ਭਰਾ ਨੂੰ, ਆਪਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਗੱਲ ਕਹਿੰਦੇ ਆ ਤਾਂ ਸਾਡਾ ਲਹਿਜਾ ਹੋਰ ਹੋਣਾ ਚਾਹੀਦਾ ਤੇ ਹੁੰਦਾ ਵੀ ਹੈ। ਜਿਹੜਾ ਲਹਿਜਾ ਦੁਸ਼ਮਣ ਨਾਲ, ਵਿਰੋਧੀ ਨਾਲ ਵਰਤਣਾ, ਉਹ ਅਸੀਂ ਆਪਦੇ ਭਰਾ ਲਈ ਨਾ ਵਰਤੀ। ਸਾਡੀ ਕੌਮ ਦੀਆਂ ਜਥੇਬੰਦੀਆਂ, ਸਾਡੇ ਆਗੂ, ਜਿਨ੍ਹਾਂ ਦੇ ਅਲੱਗ-ਅਲੱਗ ਖੇਤਰ ਨੇ, ਕਾਰਜ ਖੇਤਰ, ਅਲੱਗ-ਅਲੱਗ ਉਹਨਾਂ ਦੇ ਸੁਭਾਅ ਨੇ, ਕੋਈ ਖਾਲਿਸਤਾਨੀ ਆ, ਕੋਈ ਖਾਲਿਸਤਾਨੀ ਤਾਂ ਨਹੀਂ ਪਰ ਪੰਥਕ ਆ, ਕੋਈ ਪੰਥਕ ਤੇ ਖਾਲਿਸਤਾਨੀ ਵੀ ਨਹੀਂ ਹੈਗਾ, ਉਹਨੇ ਆਪਦਾ ਇੱਕ ਵੱਖਰਾ ਹੀ ਬੇਸਿਕਤਾ ਜੀ, ਇਕੱਲਾ ਕਿਸਾਨੀ ਦੇ ਮੁੱਦਿਆਂ ਤੇ ਜਾਂ ਫਲਾਣੇ ਸਮਾਜਿਕ ਮੁੱਦੇ ਤੇ, ਫਲਾਨੀ ਸਮਾਜਿਕ ਬੁਰਾਈ ਉੱਤੇ ਕਰਾਂਗੇ। ਕਈ ਇਹੋ ਜਿਹੇ ਨੇ ਜਿਹੜੇ ਕਹਿੰਦੇ ਆ ਜੀ ਅਸੀਂ ਤਾਂ ਇਕੱਲਾ ਸਿੱਖ ਧਰਮ ਦੇ ਵਿੱਚ ਆਈਆਂ ਕ੍ਰੀਤੀਆਂ ਦੇ ਬਾਰੇ ਗੱਲ ਕਰਾਂਗੇ। ਹਰ ਤਰ੍ਹਾਂ ਦੇ ਸਿੱਖ ਦੀ ਲੋੜ ਆ, ਹਰ ਤਰ੍ਹਾਂ ਦੇ ਵਿਚਾਰ ਵਾਲੀ ਜਥੇਬੰਦੀ ਦੀ ਲੋੜ। ਅੱਜ ਜਦੋਂ ਪੰਜਾਬੀ ਗਾਇਕ ਰਾਜਵੀਰ ਜਵੰਦੇ ਕਰਕੇ ਸੜਕਾਂ ਦੇ ਉੱਤੇ ਗਾਵਾਂ ਤੇ ਢੱਠਿਆਂ ਕਰਕੇ ਹੋ ਰਹੀਆਂ ਮੌਤਾਂ ਦਾ ਮਸਲਾ ਇੰਨਾ ਜ਼ਿਆਦਾ ਲਾਈਮਲਾਈਟ 'ਚ ਆਇਆ ਹੋਇਆ, ਚਰਚਾ 'ਚ ਆਇਆ ਹੋਇਆ, ਕੇਂਦਰ 'ਚ ਆਇਆ ਹੋਇਆ, ਤਾਂ ਇਸ ਮੌਕੇ ਸਾਡੇ ਨਾਮਵਰ ਪੰਥਕ ਸਫਾ ਦੇ ਵਿੱਚ, ਸਿੱਖ ਸੰਘਰਸ਼ ਵਿੱਚ ਨਾਮਣਾ ਖੱਟਣ ਵਾਲੇ ਐਡਵੋਕੇਟ ਨਵਕਿਰਨ ਸਿੰਘ ਨੇ ਹਿਮਾਚਲ ਦੀ ਸ਼ਿਮਲੇ ਦੀ ਅਦਾਲਤ ਵਿੱਚ ਇਸ ਮਾਮਲੇ ਉੱਤੇ ਪੈਰਵਾਈ ਕਰਦਿਆਂ ਜੋ ਕੀਤਾ, ਉਹਦੇ ਕਰਕੇ ਹਿਮਾਚਲ ਗੌਰਮੈਂਟ ਨੂੰ PIL ਜਿਹੜੀ ਐਡਵੋਕੇਟ ਨਵਕਿਰਨ ਸਿੰਘ ਨੇ ਪਾਈ, ਉਹਦੀ ਕਰਕੇ ਨੋਟਿਸ ਹੋਇਆ ਵੀ ਤੁਸੀਂ ਇਹ ਜਿਹੜਾ ਸੜਕਾਂ ਦੇ ਉੱਤੇ ਅਵਾਰਾ ਢੱਠੇ ਤੇ ਗਾਵਾਂ ਫਿਰਦੀਆਂ, ਇਸ ਮਸਲੇ ਉੱਤੇ ਲੋਕਾਂ ਤੋਂ ਤੁਸੀਂ ਇੰਨਾ ਸੈਸ ਵਸੂਲਦੇ ਹੋ,
ਤੇ ਤੁਸੀਂ ਸੜਕਾਂ ਦੇ ਉੱਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ, ਤੁਸੀਂ ਕਿੱਥੇ ਮਰ ਗਏ, ਤੁਸੀਂ ਕਿੱਥੇ? ਇੱਥੇ ਕਹਿਣਾ ਬਣਦਾ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਵਾਕਿਆ ਹੀ ਭਾਰਤੀ ਨਿਜ਼ਾਮ, ਉਹਦੀਆਂ ਅਦਾਲਤਾਂ, ਸਮੁੱਚਾ ਸਿਸਟਮ ਮਰਿਆ ਹੋਇਆ। ਲੋਕ ਆਪਦੀਆਂ ਜਾਨਾਂ ਗਵਾ ਰਹੇ ਨੇ, ਫੱਟੜ ਹੋ ਰਹੇ ਨੇ, ਭੋਰਾ ਪਰ ਨਿਆਣੇ ਦੇਖੇ ਨਹੀਂ ਜਾਂਦੇ। ਕਦੇ ਕਿਸੇ ਨੂੰ, ਨਿੱਕੀ ਜੀ ਬੱਚੀ ਨੂੰ ਕੁੱਤੇ ਪੈ ਗਏ, ਕੁੱਤੇ ਉਹਨੂੰ ਖਾ ਗਏ। ਕਦੇ ਕਿਸੇ ਨੂੰ, ਬਜ਼ੁਰਗ ਮਾਈ ਨੂੰ ਗਾਵਾਂ ਨੇ ਚੱਕ ਚੱਕ ਕੇ ਪਟਕਾ ਕੇ ਮਾਰਿਆ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹ ਭਾਰਤੀ ਨਿਆਂਪਾਲਿਕਾ, ਕਾਰਜਪਾਲਿਕਾ, ਵਿਧਾਨ ਪਾਲਿਕਾ ਤੇ ਹੋਰ ਪਤਾ ਨਹੀਂ ਕਿਹੜੀ ਕਿਹੜੀ ਪਾਲਿਕਾ ਤੇ ਕਿਹੜੇ ਕਿਹੜੇ ਸਾਗ ਨੇ ਇੱਥੇ, ਉਹ ਦਿਖਦੇ ਹੀ ਨਹੀਂ ਕਿਤੇ। ਇਸ ਮੌਕੇ ਐਡਵੋਕੇਟ ਨਵਕਿਰਨ ਸਿੰਘ ਨੇ ਮਨੁੱਖੀ ਹੱਕਾਂ ਦੇ ਵੱਲੋਂ, ਮਨੁੱਖੀ ਹੱਕਾਂ ਦੀ ਸੰਸਥਾ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ, ਇਹ ਉਹਨਾਂ ਨੂੰ ਫਬਦੀ ਆ ਤੇ ਇਹ ਬਿਲਕੁਲ ਜਾਇਜ਼ ਕੀਤਾ। ਹੁਣ ਜੇਕਰ ਕੋਈ ਮੇਰੇ ਵਰਗਾ ਇਹ ਸੋਚੇ ਕਿ ਐਡਵੋਕੇਟ ਨਵਕਿਰਨ ਸਿੰਘ ਨੂੰ ਰਾਜਵੀਰ ਸਿੰਘ ਜਵੰਦੇ ਦੇ ਸੰਸਕਾਰ ਮੌਕੇ ਆ ਕੇ ਨਾਅਰੇ ਲਾਉਣੇ ਚਾਹੀਦੇ ਸੀ ਕਿ ਗਊਆਂ ਦਾ, ਢੱਠਿਆਂ ਦਾ ਜਿਹੜਾ ਅੱਤਵਾਦ ਹੈ ਇਹਨੂੰ ਖਤਮ ਕਰੋ, ਇਹ ਕੰਮ ਉਹਨਾਂ ਦਾ ਨਹੀਂ। ਜਿਨ੍ਹਾਂ ਦਾ ਇਹ ਕੰਮ ਬਣਦਾ ਕਿ ਉਹ ਸੜਕਾਂ ਦੇ ਉੱਤੇ ਇਹ ਜਿਹੜਾ ਸੜਕੀ ਅੱਤਵਾਦ ਆ, ਇਹਦੇ ਖਿਲਾਫ ਲੋਕਾਂ 'ਚ ਉਭਾਰ ਪੈਦਾ ਕਰਨ, ਉਹ ਹੋਰ ਧਿਰ ਵਾ, ਉਹ ਵੀ ਧਿਰ ਹੈ। ਐਡਵੋਕੇਟ ਹੋਣ ਦੇ ਨਾਤੇ ਨਵਕਿਰਨ ਸਿੰਘ ਦਾ ਜਿਹੜਾ ਕੰਮ ਉਹਨੇ ਉਹ ਕੀਤਾ। ਇਵੇਂ ਹੀ ਕਈ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ, ਜਦੋਂ ਉਹਨਾਂ ਦੇ ਮੂੰਹ ਤੋਂ ਗੱਲ ਆ ਜਾਵੇ ਤਾਂ ਜਲਦੀ ਚਰਚਾ 'ਚ ਆ ਜਾਂਦੀ। ਬੜੀਆਂ ਇਹੋ ਜਿਹੀਆਂ ਸ਼ਖਸੀਅਤਾਂ, ਉਹਨਾਂ ਨੂੰ ਜਦੋਂ ਕਿਸੇ ਮੁੱਦੇ ਤੇ ਖਾਮੋਸ਼ੀ ਧਾਰਦਿਆਂ ਦੇਖਦੇ ਆ, ਉਦੋਂ ਤਕਲੀਫ ਹੁੰਦੀ ਹੈ, ਦੁੱਖ ਹੁੰਦਾ, ਉਹਨਾਂ ਦਾ ਬੋਲਣਾ ਬਣਦਾ। ਸੋ ਕੁੱਲ ਮਿਲਾ ਕੇ ਸਾਨੂੰ ਆਪਣੇ ਸਮਾਜ ਦੇ ਅੰਦਰ ਇਸ ਪੱਖ ਤੋਂ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਹਰ ਖੇਤਰ ਦੇ ਵਿੱਚ ਸਾਡੇ ਕੋਲੇ ਲੋਕ ਹੋਣੇ ਚਾਹੀਦੇ ਆ, ਉਹਨਾਂ ਦੇ ਸਾਰੇ ਵਿਚਾਰਾਂ ਨਾਲ ਸਾਡੀ ਟਿਊਨਿੰਗ ਹੋਣੀ, ਸਹਿਮਤੀ ਹੋਣੀ ਕੋਈ ਜ਼ਰੂਰੀ ਨਹੀਂ। ਹਰ ਬੰਦੇ ਨੂੰ ਆਪਦੇ ਤਰੀਕੇ ਨਾਲ ਗੱਲ ਕਰਨ ਦਾ ਹੱਕ ਆ। ਤੇ ਜਿਹੜਾ ਬੰਦਾ ਮੇਰੇ ਵਾਂਗੂ ਨਹੀਂ ਸੋਚਦਾ, ਜੇਕਰ ਉਹ ਇਹ ਸੋਚੇ ਕਿ ਘੁਮਾਣ ਵੀ ਮੇਰੇ ਵਾਂਗੂ ਨਹੀਂ ਸੋਚਦਾ, ਫਿਰ ਸਾਡੇ ਹਾਲਾਤ ਦੋਨਾਂ ਦੇ ਮਾੜੇ ਹੋਣਗੇ। ਉਹਨੂੰ ਆਪਦੀ ਗੱਲ ਕਹਿਣ ਦਾ ਪੂਰਾ ਹੱਕ ਆ ਤੇ ਮੈਨੂੰ ਮੇਰੀ ਗੱਲ ਕਹਿਣ ਦਾ ਪੂਰਾ ਹੱਕ। ਇੱਥੋਂ ਤੱਕ ਕਿ ਪੰਥਕ ਜਾਂ ਖਾਲਿਸਤਾਨੀ ਸਭਾ ਦੇ ਵਿੱਚ ਵੀ ਇਸ ਤਰੀਕੇ ਦੇ ਮਾਹੌਲ ਦੀ ਬੜੀ ਭਾਰੀ ਲੋੜ ਮਹਿਸੂਸ ਹੋ ਰਹੀ ਹੈ। ਡਿਕਟੇਟਰਸ਼ਿਪ, ਤਾਨਾਸ਼ਾਹੀ ਨਹੀਂ ਹੁੰਦੀ, ਨਹੀਂ ਚਾਹੀਦੀ। ਕੋਈ ਵੀ ਖਾਲਿਸਤਾਨੀ ਸਿੰਘ ਜਾਂ ਪੰਥਕ ਸੋਚ ਵਾਲਾ ਸਿੰਘ ਦੂਜੇ ਖਾਲਿਸਤਾਨੀ ਜਾਂ ਦੂਜੇ ਪੰਥਕ ਬੰਦੇ ਨਾਲ ਜੇ ਉਹਦੇ ਵਿਚਾਰਾਂ ਦੀ ਅਸਹਿਮਤੀ ਆ, ਨਹੀਂ ਸੁਰ ਰਲਦੀ, ਤਾਂ ਉਹਨੂੰ ਸਕਿੰਟ 'ਚ ਗਦਾਰ ਜਾਂ ਕੈਟ ਟਾਊਟ ਨਾ ਗਰਦਾਨੇ। ਇੱਕ ਖਾਲਿਸਤਾਨੀ ਜਥੇਬੰਦੀ ਆ, ਉਹਨੇ ਕੋਈ ਆਪਦਾ ਸਲੀਕਾ, ਆਪਦਾ ਤਰੀਕਾ, ਆਪਦਾ ਰਾਹ ਮਿਥਿਆ ਹੋਇਆ ਕਿ ਮੈਂ ਇਸ ਤਰੀਕੇ ਨਾਲ ਕਾਰਜ ਕਰਾਂ, ਉਹਨੂੰ ਹੱਕ ਆ। ਦੂਜੀ ਧਿਰ ਨੂੰ ਉਹਦੀ ਆਲੋਚਨਾ ਕਰਨ ਦਾ, ਆਪਦੇ ਵਿਚਾਰ ਦੇਣ ਦਾ ਪੂਰਾ ਹੱਕ ਆ, ਪਰ ਉਹਨੂੰ ਬਿਲਕੁਲ ਹੀ ਭਾਰਤੀ ਸਟੇਟ ਦੀ ਖੇਡ ਦੱਸਣਾ ਜਾਂ ਬਿਨਾਂ ਲੋੜੇ, ਬਿਨਾਂ ਗੱਲ ਤੋਂ ਇਲਜ਼ਾਮ ਲਾਉਣੇ, ਇਹ ਮਾੜੀ ਗੱਲ ਹੈ। ਮਾਨਦਲ ਵਾਲੇ ਵੋਟਾਂ ਅਤੇ ਖਾਲਿਸਤਾਨ ਇੱਕੋ ਵੇਲੇ ਚਲਾ ਰਹੇ ਨੇ ਪਿਛਲੇ ਲੰਮੇ ਅਰਸੇ ਤੋਂ। ਜੇਕਰ ਕੋਈ ਇਹੋ ਜਿਹੀ ਸ਼ਖਸੀਅਤ ਹੈ ਜਿਹਨੂੰ ਇਸ ਗੱਲ ਤੋਂ ਇਤਰਾਜ਼ ਆ, ਉਹਨੂੰ ਆਪਦੀ ਗੱਲ ਕਹਿਣ ਦਾ ਪੂਰਾ ਹੱਕ ਆ। ਕਹਿ ਸਕਦਾ ਕਿ ਜੀ ਇਹ ਕੀ ਤਰੀਕਾ ਹੋਇਆ ਕਿ ਨਾਲੇ ਤੁਸੀਂ ਭਾਰਤ ਸੰਵਿਧਾਨ, ਭਾਰਤੀ ਨਿਜ਼ਾਮ ਦੀ ਸਹੁੰ ਖਾ ਕੇ ਇਲੈਕਸ਼ਨ ਲੜਦੇ ਹੋ ਤੇ ਨਾਲੇ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ। ਇਹ ਉਹਨੂੰ ਹੱਕ ਹੈ ਕਹਿਣ ਦਾ, ਪਰ ਇਹ ਭੰਡੀ ਪ੍ਰਚਾਰ ਨਹੀਂ ਹੋਣਾ ਚਾਹੀਦਾ। ਗੱਲ ਕਹੋ ਆਪਦੀ, ਆਪਦਾ ਤਰੀਕਾ, ਆਪਦਾ ਸਲੀਕਾ। ਜੇਕਰ ਤੁਹਾਡਾ ਕੋਈ ਆਪਦਾ ਨਜ਼ਰੀਆ ਖਾਲਿਸਤਾਨੀ ਹੋਣ ਦੇ ਨਾਤੇ ਕਿ ਅਸੀਂ ਤਾਂ ਜੀ ਗਨ ਨਾਲ ਖਾਲਿਸਤਾਨ ਲੈਣਾ, ਤੁਸੀਂ ਆਪਦੀ ਗੱਲ ਕਰੋ। ਪਰ ਜਿਹੜੇ ਗਨ ਦੇ ਹਮਾਇਤੀ ਨਹੀਂ ਹੈਗੇ ਪਰ ਖਾਲਿਸਤਾਨੀ ਨੇ, ਉਹਨਾਂ ਨੂੰ ਭੰਡੋ ਨਾ। ਇਵੇਂ ਹੀ ਜਿਹੜੇ ਗਨ ਦੇ ਹਮਾਇਤੀ ਨੇ, ਜਿਹੜੇ ਕਹਿੰਦੇ ਆ ਕਿ ਸ਼ਸਤਰ ਤੋਂ ਬਗੈਰ ਗੱਲ ਨਹੀਂ ਲੋਟ ਆਉਣੀ, ਉਹਨਾਂ ਨਾਲ ਅਸਹਿਮਤ ਹੋਣ ਦਾ ਹਰੇਕ ਨੂੰ ਹੱਕ ਹੈ ਕਿ ਭਾਈ ਅੱਜ ਜ਼ਮਾਨਾ ਨਹੀਂ ਹੈ, ਜਾਂ ਜੇ ਉਹ ਵੀ ਕੋਈ ਵੀ ਦਲੀਲ ਹੋ ਸਕਦੀ, ਪਰ ਉਹਨਾਂ ਨੂੰ ਭੰਡਣਾ ਜ਼ਰੂਰੀ ਨਹੀਂ। ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਮੇਰੀ ਗੱਲ ਨੂੰ ਬਹੁਤ ਗੰਭੀਰਤਾ ਨਾਲ ਸੁਣੋ ਤੇ ਸਮਝੋ।
ਅਸੀਂ ਬਹੁਤ ਬੁਰੀ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਡਟਦੇ ਜਾ ਰਹੇ ਹਾਂ, ਇੱਕ ਦੂਜੇ ਦੇ ਸਿਰ ਪਾੜਨ ਵੱਲ ਵੱਧ ਰਹੇ ਹਾਂ, ਇੱਕ ਦੂਜੇ ਨੂੰ ਨੀਵੀਂ ਬੋਲੀ ਬੋਲਣ ਲੱਗ ਪਏ। ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਸਾਡੇ ਵਾਂਗੂ ਨਹੀਂ ਸੋਚਦਾ, ਸਾਡੇ ਵਾਂਗੂ ਨਹੀਂ ਚੱਲਦਾ, ਉਹ ਸਾਡੇ ਨਾਲੋਂ ਕਿਸੇ ਪੱਖੋਂ ਘੱਟ ਸਿੱਖ ਵਾ। ਇੱਕ ਪਿਓ ਦੇ 4 ਪੁੱਤ ਹੋਣ, ਚਾਰਾਂ ਦੇ ਅੱਡੋ ਅੱਡ ਸੁਭਾਅ ਹੋਣ, ਰੱਬ ਨੇ ਨਾ ਸਾਰਿਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਬਣਾਈਆਂ, ਨਾ ਅਕਲਾਂ ਇੱਕੋ ਜਿਹੀਆਂ ਬਣਾਈਆਂ, ਪਰ ਪਿਓ ਨੂੰ, ਮਾਂ ਨੂੰ ਆਪਦੀ ਸਾਰੀ ਔਲਾਦ, ਚਾਰੇ ਪੁੱਤ ਇੱਕੋ ਜਿਹੇ ਪਿਆਰੇ। ਸੋ ਜਿਹੜੇ ਖਾਲਿਸਤਾਨੀ ਜਾਂ ਪੰਥਕ ਸਫਾਂ ਦੇ ਵਿੱਚ ਨਵੇਂ ਨੌਜਵਾਨ ਜਦੋਂ ਆਉਂਦੇ ਆ, ਉਹ ਪਹਿਲੋਂ ਵਾਲਿਆਂ ਦੀ ਜੋ ਜਖਣਾ ਪੱਟਣ ਲੱਗੇ ਹੋਏ ਨੇ, ਜੋ ਉਹਨਾਂ ਨੂੰ ਅਬਾ ਤਬਾ ਬੋਲਦੇ ਆ, ਆਲੋਚਨਾਤਮਕ ਗੱਲ ਫੇਰ ਵੀ ਕੋਈ ਮਾਇਨੇ ਰੱਖਦੀ ਹੁੰਦੀ, ਪਰ ਜਿਸ ਤਰੀਕੇ ਨਾਲ ਨੀਵੇਂ ਦਰਜੇ ਦੀ ਟੋਨ ਵਿੱਚ ਕੈਟ ਟਾਊਟ ਤੋਂ ਘੱਟ ਨਹੀਂ ਬੋਲਣਾ, ਇਹ ਕਿੱਧਰਲੀ ਗੱਲ। ਮੈਂ ਇੱਕ ਘਟਨਾ ਦੱਸ ਕੇ ਅੱਗੇ ਜਾਊਂਗਾ, ਮਾਮੂਲੀ ਜੀ ਗੱਲ ਆ, ਏਡੀ ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਮੈਨੂੰ ਲੱਗਿਆ ਕਿ ਗੱਲ ਕਰਨੀ ਬਣਦੀ। ਪਿਛਲੇ ਲੰਮੇ ਅਰਸੇ ਤੋਂ, ਹੁਣ ਮੈਂ ਦਲ ਖਾਲਸਾ ਦੇ ਨਾਲ ਉਸ ਤਰੀਕੇ ਨਾਲ ਐਕਟਿਵ ਨਹੀਂ ਹੈਗਾ, ਪਰ ਇੱਕ ਵਕਤ ਸੀ ਜਦੋਂ ਸਾਰਾ ਬੋਝ ਇੱਥੇ ਮੈਂ, ਭਾਜੀ ਕੰਵਰਪਾਲ ਸਿੰਘ, ਭਾਜੀ ਸਤਨਾਮ ਸਿੰਘ ਪੌਂਟਾ ਸਾਹਿਬ, ਭਾਜੀ ਗਜਿੰਦਰ ਸਿੰਘ, ਅਸੀਂ ਸਾਰਿਆਂ ਨੇ ਇੱਕ ਸੇਵਾ ਦਾ, ਨਵੇਂ ਹੁਣ ਨੌਜਵਾਨ ਆ ਗਏ, ਉਹ ਚੱਲਦੇ, ਉਹ ਕੰਮ ਕਰਦੇ, ਹੋਣਾ ਵੀ ਚਾਹੀਦਾ, ਨਵੇਂ ਯੂਥ ਨੂੰ ਆਉਣਾ ਚਾਹੀਦਾ ਸਾਹਮਣੇ। ਜਦੋਂ ਅਸੀਂ ਸ਼ੁਰੂ ਕੀਤਾ ਕੰਮ, ਉਸ ਮੌਕੇ ਪੰਜਾਬ ਦੇ ਵਿੱਚ ਭਈਆਂ ਦੀ ਵੱਧ ਰਹੀ ਆਬਾਦੀ ਦੇ ਖਿਲਾਫ ਅਸੀਂ ਐਕਟਿਵਿਜ਼ਮ ਕੀਤੀ, ਪੰਜਾਬੀ ਬੋਲੀ ਬਾਰੇ ਜਾਂ ਹੋਰ ਬਹੁਤ ਸਾਰੇ ਮਸਲਿਆਂ ਤੇ ਕੀਤੇ ਪ੍ਰੋਗਰਾਮ। ਲੁਧਿਆਣੇ 'ਚ 2004 ਦੇ ਵਿੱਚ ਅਸੀਂ ਬਹੁਤ ਵੱਡਾ ਪ੍ਰੋਗਰਾਮ ਕੀਤਾ। ਜਿਹੜੀਆਂ ਗੱਲਾਂ ਅੱਜ ਹੋ ਰਹੀਆਂ, ਉਸ ਮੌਕੇ ਦੇ ਫਰੀडम ਪੋਸਟ ਇੱਥੇ ਅਖਬਾਰਾਂ ਮੇਰੇ ਕੋਲ ਪਈਆਂ, ਸਾਰਾ ਕੀਤਾ। ਉਸ ਗੱਲ ਨੇ ਸਟੇਟ ਨੂੰ ਜਗਾਤਾ, ਸਾਡੀ ਕੌਮ ਤਾਂ ਨਹੀਂ ਜਾਗੀ। ਜਦੋਂ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਹੋਇਆ ਤੇ ਐਸਐਸਪੀ ਜੈਸਵਾਲ ਦਾ ਇਹੀ ਰੌਲਾ ਸੀ ਕਿ ਤੁਸੀਂ ਭਈਆਂ ਦੇ ਖਿਲਾਫ ਸੀ, ਇੱਥੇ ਬੰਬ ਚੱਲ ਗਏ। ਉਸ ਤੋਂ ਬਾਅਦ 'ਚ ਬੇਤਹਾਸ਼ਾ ਲਿਖਤਾਂ ਲਿਖੀਆਂ ਨੇ, ਪ੍ਰੋਗਰਾਮ ਕੀਤੇ ਨੇ, ਸੈਮੀਨਾਰ ਸਮਾਗਮ ਕੀਤੇ ਨੇ। ਦਲ ਖਾਲਸਾ ਦਫ਼ਤਰ ਦੇ ਵਿੱਚ ਇਸ ਟਾਈਮ ਵੀ ਮੇਰਾ 5-6 ਹਜ਼ਾਰ ਦਾ ਪ੍ਰਿੰਟ ਆਊਟ ਕੱਢ ਕੇ ਰੱਖਿਆ ਪਿਆ। ਮੈਂ ਉਹ ਸਾਰਾ ਡਾਟਾ ਇੱਕ ਬੁੱਕ ਛਾਪਣੀ ਚਾਹੁੰਦੇ ਸੀ, ਜਿਵੇਂ ਪਾਣੀਆਂ ਵਾਲਾ ਡਾਕੂਮੈਂਟ ਛਾਪਿਆ ਸੀ SYL ਦੇ ਮਸਲੇ ਤੇ ਕਿ ਕੀ ਕੁਝ ਹੋਇਆ, ਉਹ ਸਾਰਾ ਕੁਝ। ਫਿਰ ਚਲੋ ਨਵਾਂ ਦੌਰ ਆ ਗਿਆ, ਹੁਣ ਨਵੇਂ ਤਰੀਕੇ ਨਾਲ ਡਿਜੀਟਲ ਵਰਲਡ ਆ ਗਿਆ, ਇਹਦੇ ਵਿੱਚ ਨਵੇਂ ਮੁੰਡੇ ਅੱਜ ਕੱਲ੍ਹ ਪਰਮਜੀਤ ਸਿੰਘ ਬੰਡ ਹੋਣੀ ਜਾਂ ਹੋਰ ਆਪਦੇ ਤਰੀਕੇ ਨਾਲ, ਹੋਰ ਵੀ ਸਿੱਖ ਜਥੇਬੰਦੀਆਂ ਆ ਲੁਧਿਆਣੇ ਤੇ ਹੋਰਨਾਂ ਸ਼ਹਿਰਾਂ 'ਚ ਜੋ ਕੁਝ ਹੋ ਰਿਹਾ, ਖਾਸ ਤੌਰ ਤੇ ਹੁਸ਼ਿਆਰਪੁਰ ਵਾਲੀ ਘਟਨਾ ਅੱਜ ਫੇਰ ਵਾਪਰੀ। ਉਹੋ ਜਿਹੀ ਘਟਨਾ ਇੱਕ ਹੁਸ਼ਿਆਰਪੁਰ, ਇੱਕ ਬੱਚੇ ਨਾਲ ਫੇਰ ਉੱਥੇ ਕਿਸੇ ਭਈਏ ਨੇ ਗੜਬੜ ਕਰਨੀ ਚਾਹੀ ਪਰ ਫੜਿਆ ਗਿਆ। ਉਹ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਇਸ ਟਾਈਮ। ਜਦੋਂ ਇਹ ਸਾਰਾ ਚੱਕਰ ਚੱਲ ਰਿਹਾ ਸੀ, ਦਲ ਖਾਲਸਾ ਉਹ ਜਥੇਬੰਦੀ ਜਿਹਨੇ ਇਹ ਮੁੱਦਾ ਪਹਿਲੇ ਦਿਨ ਤੋਂ ਚੱਕਿਆ, ਸਿੱਧੀ ਸਟੇਟ ਸਪਸ਼ਟ ਲਹਿਜੇ 'ਚ ਭਈਆਂ ਦੇ ਖਿਲਾਫ ਮੂਵਮੈਂਟ ਦੇ ਉੱਤੇ ਪੂਰਾ ਪੈਰ ਗੱਡ ਕੇ ਗੱਲ ਕੀਤੀ। ਪਰ ਪਿਛਲੇ 5 ਦਿਨ ਤੋਂ ਕੁਝ ਲੋਕਾਂ ਨੇ ਇਹ ਭੰਡੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਕਿ ਦਲ ਖਾਲਸਾ ਭਈਆਂ ਦੇ ਮਾਮਲੇ ਉੱਤੇ ਗਲਤ, ਮਤਲਬ ਭਈਆਂ ਦੀ ਹਮਾਇਤ 'ਚ। ਹੁਣ ਤੁਸੀਂ ਇਹ ਸੋਚੋ ਵੀ ਜੇ ਤਾਂ ਇਹ ਸਪਸ਼ਟੀਕਰਨ ਦੇਣ ਬਹਿ ਜਾਣ ਦਲ ਖਾਲਸਾ ਵਾਲੇ ਤਾਂ ਮਾੜੇ, ਵੀ ਲਾ ਤੇ ਨਾ ਕੰਮ, ਤੇ ਜੇ ਨਾ ਬੋਲਣ ਫੇਰ ਮਾੜੇ, ਵੀ ਯਾਰ ਇਹ ਦੱਸਦੇ ਕਾਹਤੋਂ ਨਹੀਂ ਵੀ ਅਸੀਂ ਭਈਆਂ ਦੇ ਮਾਮਲੇ ਤੇ ਕੀ ਕਹੀਏ। ਕੀ ਹੁਣ ਕੱਲੇ ਕੱਲੇ ਇਸ ਛੋਕਰੇ ਜੇ ਨੂੰ ਬਿਠਾ ਕੇ ਮਿੰਨਤਾਂ ਕਰੀਏ ਵੀ ਭਾਈ ਆਹ ਦੇਖ ਸਾਡਾ ਡਾਟਾ ਦੇਖ, ਆਹ ਦੇਖ। ਹੱਦ ਹੋਈ ਪਈ ਆ ਬਈ ਜਿਹੜੇ ਬੰਦੇ ਕੌਮ ਲਈ ਕੁਝ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਵੀ ਇਸ ਮਾਹੌਲ ਨੇ ਇੰਨੀ ਬੁਰੀ ਤਰ੍ਹਾਂ ਉਲਝਾ ਲਿਆ। ਉਹ ਗੱਲਾਂ ਬਾਤਾਂ ਜੇ ਉਲਝ ਕੇ ਆਪਦੀ ਸਾਰੀ ਪੋਟੈਂਸ਼ੀਅਲ ਨੂੰ, ਸਾਰੀ ਸਮਰੱਥਾ ਨੂੰ, ਮੈਂ ਹੈਰਾਨ ਹੋ ਜਾਂਦਾ ਕਿ ਸਾਡੇ ਜਦੋਂ ਅਸੀਂ ਸਾਡੇ ਆ ਦਾੜੀ ਕਾਲੀ ਸੀ, ਮੁੰਡੇ ਖੁੰਡੇ ਸੀਗੇ, ਜਿਹੜੇ ਸਾਡੇ ਸੀਨੀਅਰ ਸੀ, ਸਾਤੋਂ ਕਿਵੇਂ ਕੰਮ ਲੈ ਰਹੇ ਸੀ, ਅੰਨੀ ਦੇ ਥੇ ਕੰਮ ਲਈ। ਹੁਣ ਸਰੀਰ ਦੇ ਵਿੱਚ ਫਰਕ ਤਾਂ ਪੈਂਦਾ, ਕੁੱਟਾਂ ਮਾਰਾਂ ਜੇਲ੍ਹਾਂ ਸਭ ਕੁਝ ਨੇ, ਪਰ ਅੱਜ ਵੀ ਆਪਦੀ ਸੇਵਾ ਜਿੰਨੀ ਡਿਊਟੀ ਹੈਗੀ ਆ, ਜਿਵੇਂ ਸੀਨੀਅਰ ਕਹਿੰਦੇ ਆ ਕਰਦੇ। ਤੇ ਜਿਹੜੇ ਅੱਜ ਦੇ ਮੁੰਡੇ ਆ, ਉਹਨਾਂ ਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਕਿਸੇ ਦੇ ਭਗਤ ਬਣ ਕੇ ਕਿਸੇ ਦੇ ਖਿਲਾਫ ਲਿਖਣਾ ਹੀ ਖਨੀ ਖਾਲਿਸਤਾਨ ਦੀ ਸੇਵਾ। ਜਦੋਂ ਮਰ ਗਏ, ਮਰਨਾ ਸਾਰਿਆਂ ਨੇ,
ਉਦੋਂ ਕੀ ਬੋਲਾਂਗੇ ਭੋਗਾਂ ਤੇ ਇੱਕ ਦੂਜੇ ਬਾਰੇ ਕਿ ਇਹਨੇ ਜੀ ਫੇਸਬੁੱਕ ਤੇ ਖਾਤੇ ਬਣਾ ਕੇ ਨਾ ਦੂਜੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਬੜੀ ਮਿੱਟੀ ਪੱਟੀ ਸੀ, ਬੜੀ ਇਹਨੇ ਫਲਾਨੀ ਜਥੇਬੰਦੀ ਦਾ ਜਲੂਸ ਕੱਢਿਆ। ਇਹ ਕਾਹਦੀ ਸੇਵਾ? ਸੇਵਾ ਕੁਝ ਹੋਰ ਚੀਜ਼ ਆ। ਉਧਰਲੇ ਪਾਸੇ ਜਾਣ ਦੀ ਬਜਾਏ ਜਿਹੜਾ ਰਾਹ ਆਪਣੀ ਕੌਮ ਦੇ ਨੌਜਵਾਨਾਂ ਨੂੰ ਫੜਾਇਆ ਜਾ ਰਿਹਾ ਕਿ ਤੁਹਾਡਾ ਇੱਕ ਨਕਾਤੀ ਪ੍ਰੋਗਰਾਮ ਆ, ਸਿੱਖ ਕੌਮ ਦੇ ਉਹਨਾਂ ਸਿਰ ਕੱਢ ਬੰਦਿਆਂ ਨੂੰ ਜਿਨ੍ਹਾਂ ਦਾ ਪੰਥ ਨੂੰ ਕੌਮ ਨੂੰ ਸਤਿਕਾਰ ਕਰਨਾ ਚਾਹੀਦਾ, ਜਿਹੜੇ ਦਿੱਲੀ ਦੇ ਉਸ ਜ਼ੁਲਮ ਦੇ ਖਿਲਾਫ ਡਟੇ ਖੜੇ ਰਹੇ, ਉਹਨਾਂ ਨੂੰ ਤੁਸੀਂ ਭੰਡਣਾ। ਇਹ ਜ਼ਿੰਮੇਵਾਰੀ ਜਿਹੜੇ ਦੇ ਰਹੇ ਨੇ, ਜਿਹੜਾ ਮਰਜੀ ਤੁਸੀਂ ਜੀ ਲੌਜਿਕ ਤਰਕ ਦਲੀਲ ਦੇਈ ਚੱਲੋ, ਸਿੱਖ ਸੰਘਰਸ਼ ਵਿੱਚ ਵਿਚਰੇ ਤੇ ਵਿਚਰ ਰਹੇ ਬੰਦਿਆਂ ਦੇ ਬਖਰੇਵੇਂ ਕਿਸੇ ਐਲਾਨ, ਕਿਸੇ ਬਿਆਨ ਨਾਲ, ਕਿਸੇ ਕਦਮ ਨਾਲ, ਕਿਸੇ ਐਕਸ਼ਨ ਨਾਲ ਅਸਹਿਮਤੀ ਹੋਰ ਗੱਲ ਆ, ਪਰ ਜਿਹੜੇ ਲੋਕ ਅੱਜ ਆਪਦੇ ਆਪ ਨੂੰ ਵੱਡੇ ਘੈਂਟ ਸਮਝ ਕੇ ਨਵੇਂ ਮੁੰਡਿਆਂ ਨੂੰ ਇਹ ਪੰਪ ਦੇ ਰਹੇ ਨੇ, ਇਹ ਤੁਹਾਡਾ ਦੋਹੀ ਜਹਾਨੀ ਮੂੰਹ ਕਾਲਾ ਹੋਣਾ, ਇਹ ਮੂੰਹ ਕਾਲਾ ਕਰਾਉਣੀਆਂ ਗੱਲਾਂ ਹੁੰਦੀਆਂ, ਇਹ ਲੈ ਬੈਠਣਗੀ। ਖੈਰ, ਜਿਹੜਾ ਅੱਜ ਦਾ ਮਾਹੌਲ ਆ ਉਹਦੇ ਬਾਰੇ ਆਪਾਂ ਚਰਚਾ ਕਰਨੀ ਹੈ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਨੇ ਵੱਖਰਾ ਅਕਾਲੀ ਦਲ ਬਣਾ ਲਿਆ, ਉਹਨਾਂ ਨੇ ਆਪਦੇ ਹਿਸਾਬ ਨਾਲ ਆਪਦੇ ਅਹੁਦੇਦਾਰ ਬਣਾ ਲਏ। ਗਿਆਨੀ ਰਘਵੀਰ ਸਿੰਘ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਆਪਦੀ ਨੌਕਰੀ ਸ਼੍ਰੋਮਣੀ ਕਮੇਟੀ ਦੀ ਕਰ ਰਹੇ। ਹੁਣ ਇਹ ਖਬਰ ਆਈ ਆ ਕਿ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੇ 35-40 ਪੰਜਾਬ ਦੇ ਡਿਜੀਟਲ ਚੈਨਲਾਂ ਦੇ ਮਾਲਕਾਂ ਨੂੰ, ਪੱਤਰਕਾਰਾਂ ਨੂੰ, ਕਈਆਂ ਦੇ ਨਾਂ ਆ ਰਹੇ ਨੇ ਵੀ ਮੱਕੜ ਵੀ ਗਿਆ ਸੀ, ਫਲਾਨਾ ਵੀ, ਚਲੋ ਜਿਹੜੇ ਵੀ ਇਹ ਗਏ, ਇਹਨਾਂ ਨੂੰ ਬਿਠਾਇਆ। ਸੁਖ ਵਿਲਾਸ ਜਿਹੜਾ ਇਹਨਾਂ ਦਾ ਚਰਚਾ 'ਚ ਰਹਿੰਦਾ, ਸੁਖ ਵਿਲਾਸ ਵਿੱਚ ਖਾਣਾ ਖਵਾਇਆ ਤੇ ਫਿਰ ਇਹਨਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਵੀ ਇਹ ਅਖਬਾਰਾਂ ਵਿੱਚ ਖਬਰ ਲਾਉਣ ਲਈ ਜਾਂ ਮੀਡੀਆ ਲਈ ਨਹੀਂ, ਇਹ ਆਪਾਂ ਵੈਸੇ ਮਿਲੇ। ਤੇ ਉੱਥੇ ਜਿਹੜੀਆਂ ਗੱਲਾਂ ਕੀਤੀਆਂ ਉਹ ਦੋ ਗੱਲਾਂ ਨੇ। ਇੱਕ ਤਾਂ ਇਹ ਕਿਹਾ ਵੀ ਇਹ ਜਿਹੜੇ ਜਥੇਦਾਰ ਨੇ ਇਹ ਆਰਐਸਐਸ ਨਾਲ ਰਲੇ ਹੋਏ ਸੀ, ਇਹ ਗੱਲ ਪਹਿਲਾਂ ਵੀ ਆਉਂਦੀ ਰਹੀ ਹੈ, ਔਰ ਪਹਿਲਾਂ ਜਿਹੜੇ ਉਹਨਾਂ ਦੇ ਛੋਟੇ ਬੰਟੀ ਰਮਾਣਾ ਟਾਈਪ ਬੰਦੇ ਆ ਉਹਨਾਂ ਨੇ ਕਹੀ ਸੀ। ਐਤਕੀ ਸੁਖਬੀਰ ਸਿੰਘ ਬਾਦਲ ਨੇ ਸੁਖ ਵਿਲਾਸ ਵਿੱਚ ਖਾਣੇ ਤੇ ਸੱਦ ਕੇ ਚੁਣਵੇਂ ਸਿਰ ਕੱਢ ਪੱਤਰਕਾਰ ਜਿਹੜੇ ਨੇ ਪੰਜਾਬ ਦੇ ਵਿੱਚ, ਜਿਹੜੇ ਲੋਕਾਂ ਦੀ ਰਾਏ ਪ੍ਰਭਾਵਿਤ ਕਰਦੇ, ਇਹ ਤਰੀਕੇ ਹੁੰਦੇ ਆ, ਦੁਨੀਆ ਭਰ 'ਚ ਚੱਲਦੇ ਆ। ਲੌਬਿੰਗ ਕਰਨੀ ਕਹਿੰਦੇ ਆ ਕਿ ਮੀਡੀਆ ਦੇ ਵਿੱਚੋਂ ਬੰਦਿਆਂ ਨੂੰ ਸੱਦੋ, ਰੋਟੀ ਪਾਣੀ ਖਵਾਓ, ਮਿਲਵਰਤਨ ਕਰੋ ਤੇ ਫਿਰ ਆਪਦਾ ਪੱਖ ਦੱਸੋ। ਇਹ ਤਰੀਕਾ ਚੱਲਦਾ ਦੁਨੀਆ ਤੇ। ਸੁਖਬੀਰ ਸਿੰਘ ਬਾਦਲ ਨੇ ਵੀ ਇਹ ਤਰੀਕਾ ਅਪਣਾਇਆ। ਜਿਹੜੀ ਗੱਲ ਕਹੀ ਕਿ ਜੀ ਸਾਡੇ ਜਥੇਦਾਰ ਸਾਹਿਬਾਨ ਆਰਐਸਐਸ ਨਾਲ ਰਲੇ ਸੀ, ਤੇ ਜਦੋਂ ਮੈਨੂੰ ਪੇਸ਼ੀ ਲਈ ਸੱਦਿਆ ਸੀ, ਮੈਂ ਤਾਂ, ਮੈਨੂੰ ਇੱਕ ਦਿਨ ਪਹਿਲਾਂ ਹੀ ਕਹਿੰਦੇ ਗਿਆਨੀ ਰਘਵੀਰ ਸਿੰਘ ਨੇ ਕਹਿਤਾ ਸੀ ਤੇ ਮੈਂ ਉਵੇਂ ਹਾਂਜੀ ਹਾਂਜੀ ਕਰੀ ਗਿਆ ਤੇ ਮੈਂ ਇਹ ਗੱਲ ਦੇ ਵਿੱਚ ਨਹੀਂ ਸੀ ਪਤਾ ਕਿ ਇਹ ਕੀ ਹੋ ਜਾਣਾ ਜਾਂ ਕੀ ਹੋ ਰਿਹਾ। ਜਿਹੜੀ ਗੱਲ ਉਹਨੇ ਮਾਘੀ ਦੇ ਮੇਲੇ ਤੇ ਕਹੀ ਸੀ ਉਹੀ ਗੱਲ ਹੈ। ਤੀਜੀ ਗੱਲ, ਉਹ ਕਹਿੰਦੇ ਵੀ ਜਿਹੜਾ ਭਾਈ ਨਾਰਾਇਣ ਸਿੰਘ ਚੌੜੇ ਨੇ ਮੇਰੇ ਤੇ ਗੋਲੀ ਚਲਾਈ ਆ, ਇਹ ਵੀ ਇਹਨਾਂ ਜਥੇਦਾਰਾਂ ਦੀ ਮਿਲੀ ਭੁਗਤ ਸੀ। ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨੂੰ ਇਹ ਸਮਝਾਉਣਾ ਚਾਹਿਆ ਜਾਂ ਆਪਦਾ ਪੱਖ ਉਹਨਾਂ ਨੂੰ, ਉਹਨਾਂ ਦੇ ਅੰਦਰ ਇੰਜੈਕਟ ਕਰਨਾ ਚਾਹਿਆ, ਭਰਨਾ ਚਾਹਿਆ ਕਿ ਜੀ ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਸੀ। ਤਾਂ ਵਿੱਚ ਜਦੋਂ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਖਬਰਾਂ ਹੁਣ ਪੁਣ ਕੇ ਬਾਹਰ ਆਉਣ ਲੱਗੀਆਂ ਨੇ, ਤੇ ਇਹਦਾ ਮਤਲਬ ਹੈਗਾ ਕਿ ਇਸ ਗੈਦਰਿੰਗ ਤੋਂ, ਇਸ ਇਕੱਤਰਤਾ ਤੋਂ ਬਗੈਰ ਹੋਰ ਵੀ ਇਕੱਤਰਤਾਵਾਂ ਪੱਤਰਕਾਰਾਂ ਨਾਲ ਸੁਖਬੀਰ ਸਿੰਘ ਬਾਦਲ ਕਰ ਰਹੇ ਹੋਣੇ। ਗੱਲ ਇਹ ਨਹੀਂ ਕਿ ਉਹ ਕੀ ਕਹਿੰਦੇ, ਗੱਲ ਇਹ ਆ ਕਿ ਉਹ ਕਿਉਂ ਕਹਿੰਦੇ। ਕਿਉਂ? ਇਸ ਕਰਕੇ ਕਹਿੰਦੇ ਆ ਨਾ ਕਿ ਉਹ ਸਮਝਦੇ ਆ ਕਿ ਸਿੱਖ ਕੌਮ ਨੂੰ ਇਹਨਾਂ ਮੀਡੀਆ ਵਾਲਿਆਂ ਰਾਹੀਂ
मैं आपदी ये गल पल्ले पावां कि जी जथेदार भी RSS ਨਾਲ रले हुए। वाकया ही जे ये गल कोई है तो बड़ी खौफनाक गल है। पर ਜਿਹੜਾ ਗਿਆਨੀ ਰਘਵੀਰ ਸਿੰਘ ਆ ਜੇ ਉਹ RSS ਨਾਲ ਰਲਿਆ ਹੋਇਆ ਫਿਰ ਉਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਕਿਵੇਂ ਆ? ਸਰਦਾਰ ਹਰਜਿੰਦਰ ਸਿੰਘ ਧਾਮੀ 1 ਇੰਚ ਬਾਹਰ ਨਹੀਂ, ਸ਼੍ਰੋਮਣੀ ਕਮੇਟੀ ਤੁਹਾਡੀ ਜੇਬ 'ਚ ਆ। ਤੁਸੀਂ ਪੂਰੀ ਕੌਮ ਨੂੰ ਧੋਖਾ ਦੇ ਰਹੇ ਹੋ। ਜੇਕਰ ਐਡੇ ਤੁਹਾਡੇ ਕੋਲੇ ਪੱਕੇ ਸਬੂਤ ਨੇ ਕੌਮ ਦੇ ਸਾਹਮਣੇ ਰੱਖੋ। ਚਾਹੇ ਸੁਖਬੀਰ ਸਿੰਘ ਬਾਦਲ ਨਾਲ ਆਪਣੇ ਹਜ਼ਾਰਾਂ ਫਰਕ ਨੇ, ਵੱਡੇ ਫਰਕ ਨੇ, ਪਰ ਇੱਕ ਸਿੱਖ ਹੋਣ ਦੇ ਨਾਤੇ ਜੇ ਉਹ ਪੂਰੀ ਕੌਮ ਨੂੰ ਕਾਇਲ ਕਰੇ, ਸਬੂਤ ਦੇਵੇ ਕਿ ਜੀ ਇਹ RSS ਨਾਲ ਰਲਿਆ ਹੋਇਆ ਗਿਆਨੀ ਰਘਵੀਰ ਸਿੰਘ, ਚਲੋ ਗਿਆਨੀ ਹਰਪ੍ਰੀਤ ਸਿੰਘ ਦੂਜੇ ਪਾਸੇ ਚਲਾ ਗਿਆ, ਤੇ ਫੇਰ ਭਾਈ ਇਹ ਗੱਲ ਕੌਮ ਨੂੰ ਦੱਸ ਕੇ ਉਹਨੂੰ ਪਾਸੇ ਕਰਨਾ ਚਾਹੀਦਾ। RSS ਦੇ ਬੰਦੇ ਸਾਡੇ ਐਡੇ ਅਹੁਦਿਆਂ ਤੇ ਨਹੀਂ ਹੋਣੇ ਚਾਹੀਦੇ, ਪਰ ਆਪਣੇ ਸਾਹਮਣੇ ਹੈ ਕਿ ਇਸ ਗਿਆਨੀ ਰਘਵੀਰ ਸਿੰਘ ਦੀ ਗੱਲ ਹੀ ਨਹੀਂ, ਹੋਰ ਵੀ ਬਥੇਰੇ ਨੇ ਜਿਹੜੇ ਬਾਦਲਕਿਆਂ ਦੇ ਰਾਜ ਭਾਗ ਮੌਕੇ RSS ਨੇ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਦਾਖਲ ਕੀਤੀ, ਜਾਂ ਇਉਂ ਕਹੀਏ ਵੀ ਸਾਡੀ ਸਿੱਖ ਕੌਮ ਦੇ ਪੰਥ ਪ੍ਰਸਤ ਲੋਕਾਂ ਨੂੰ ਇਹੋ ਜਿਹਾ ਮਾਹੌਲ ਸਿਰਜ ਕੇ ਦਿੱਤਾ ਕਿ ਉਹ RSS ਦੇ ਚੇਲੇ ਬਣ ਕੇ ਬਣ ਗਏ। ਕਿਹਨੇ ਬਣਾਏ? ਕਿਹਨੇ ਵੰਡ ਦਿੱਤੇ? ਪਿਛਲੇ 30-35 ਸਾਲਾਂ ਦੇ ਵਿੱਚ ਸਾਡੇ ਸਿੱਖ ਸਮਾਜ ਦੇ ਵਿੱਚ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇੱਕ ਵੰਗਾਰ ਸੀਗੀ ਕਿ RSS ਤੋਂ ਦੂਰੀ ਬਣਾ ਕੇ ਰੱਖੋ, ਇਹਦਾ ਕਿਸੇ ਵੀ ਤਰੀਕੇ ਨਾਲ ਸਾਥ ਸਹਿਯੋਗ ਨਾ ਦਿਓ, ਤੇ ਸੁਖਬੀਰ ਸਿੰਘ ਬਾਦਲ ਦਾ ਲੌਂਗ ਲਾਣਾ, ਠੋਕ ਵਜਾ ਕੇ ਪੂਰੀ ਕੌਮ ਦੀ ਬੇਇੱਜ਼ਤੀ ਕਰਕੇ RSS ਨਾਲ BJP ਨਾਲ ਸੰਬੰਧ ਰੱਖਦਾ ਰਿਹਾ। ਅੱਜ ਕਹਿੰਦੇ ਆ ਬਈ ਜੀ ਇਹ ਸਾਡੇ ਜਥੇਦਾਰ ਰਘਵੀਰ ਸਿੰਘ RSS ਨਾਲ ਰਲੇ। ਇਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੀ ਉਹ ਨਾਰਾਇਣ ਸਿੰਘ ਚੌੜੇ ਨੇ ਜਿਹੜੀ ਮੇਰੇ ਤੇ ਗੋਲੀ ਚਲਾਈ ਆ ਉਹਦੇ 'ਚ ਜਥੇਦਾਰ ਸ਼ਾਮਲ ਨੇ। ਇਹ ਗੱਲਾਂ ਛੋਟੀਆਂ ਨਹੀਂ ਹੈਗੀਆਂ। ਇੱਕ ਤਾਂ ਪਹਿਲਾਂ ਹੀ ਬਾਦਲ ਦਲ ਦਾ ਜਿਹੜਾ ਦੌਰੂ ਖੜਕਿਆ ਹੋਇਆ, ਰਹਿੰਦੀ ਕਸਰ ਜਿਹੜੀ ਆ ਉਹ ਆਹ ਗੱਲਾਂ ਨਾ ਕਰ ਰਹੇ ਆ। ਇਹ ਕਿਹੜੇ ਇਹਨਾਂ ਦੇ ਸਲਾਹਕਾਰ ਨੇ, ਕਿਹੜੇ ਇਹਨਾਂ ਨੂੰ ਇਸ ਤਰੀਕੇ ਦੀਆਂ ਗੱਲਾਂ ਦੱਸਦੇ ਆ ਕਿ ਹੁਣ ਆਹ ਕਮਲ ਕੁੱਟੋ? ਕੀ ਕੌਮ ਇਹ ਗੱਲ ਨੂੰ ਮੰਨ ਲੂ ਵੀ ਭਾਈ ਨਾਰਾਇਣ ਸਿੰਘ ਚੌੜਾ ਤੇ ਜਥੇਦਾਰ ਰਲ ਕੇ ਉਹਨੂੰ ਕਤਲ ਕਰਨ ਨੂੰ ਫਿਰਦੇ ਆ? ਕੀ ਕੌਮ ਜਾਂ ਇਤਿਹਾਸ ਇਸ ਗੱਲ ਨੂੰ ਮੰਨ ਲੂ ਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ RSS ਦੇ ਏਜੰਟ ਨੇ? ਇਹ ਗੱਲ ਆਪਦੀ ਥਾਂ ਤੇ ਆ ਕਿ ਅਮਿਤ ਸ਼ਾਹ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਮੀਟਿੰਗ ਹੋਈ, ਪਰ ਉਹ ਉਦੋਂ ਤੁਹਾਡੇ ਬਾਦਲ ਧੜੇ ਦੇ ਨਾਲ ਸੀ, ਉਦੋਂ ਉਹਨੂੰ ਬਿਠਾ ਕੇ ਪੁੱਛ ਲੈਂਦੇ ਕਿ ਅਮਿਤ ਸ਼ਾਹ ਤੇ ਕੀ ਕਰਨ ਆਇਆ। ਕੁੱਲ ਮਿਲਾ ਕੇ ਸਾਡੀ ਕੌਮ ਨੂੰ ਜਿੱਥੇ ਜਿਹੜੇ ਖੂਹ 'ਚ ਲਿਜਾ ਕੇ ਬਾਦਲ ਦਲ ਨੇ ਸੁੱਟਿਆ ਆਪਦੀ ਭੈੜੀ ਸਿਆਸਤ ਨਾਲ, ਹੋਰ ਜ਼ਿਆਦਾ ਹੇਠਾਂ ਸੁੱਟਣਗੇ, ਹੋਰ ਜ਼ਿਆਦਾ ਮਾੜਾ ਕਰਨਗੇ। ਤੇ ਆ ਜਿਹੜੇ ਪੱਤਰਕਾਰ ਭਾਈਚਾਰੇ ਦੇ ਲੋਕ ਗਏ ਨੇ, ਇਹਨਾਂ ਚੋਂ ਹਰੇਕ ਨੇ ਆ ਕੇ, ਕਿਸੇ ਨੇ ਵੀ ਆ ਕੇ ਖਬਰ ਨਹੀਂ ਚਲਾਈ ਕਿਉਂਕਿ ਕਿਹਾ ਸੀ, ਪਰ ਇਹ ਗੱਲ ਸਾਫ਼ ਦਿਖ ਰਹੀ ਆ ਕਿ ਹੋਰ ਅਖਬਾਰਾਂ, ਮੈਗਜ਼ੀਨਾਂ ਤੇ ਜਾਂ ਜਿਹੜੇ ਹੋਰ ਮੀਡੀਆ ਦੇ ਸਾਧਨ ਨੇ, ਉਹਨਾਂ ਸਾਰਿਆਂ ਨੂੰ ਸੁੱਖ ਬਲਾਸ ਦੇ ਵਿੱਚ ਗੇੜੇ ਲਵਾਏ ਜਾ ਰਹੇ ਨੇ। ਉਹਨਾਂ ਸਾਰਿਆਂ ਨੂੰ ਆਪਦੀ ਮਰਜ਼ੀ ਦੀ ਬੋਲੀ ਬੋਲਣ ਦੇ ਲਈ ਪ੍ਰੇਰਨਾ ਦਿੱਤੀ ਜਾ ਰਹੀ। ਖੈਰ, ਆਪ ਤਾਂ ਡੁੱਬਿਆ ਬਾਹਮਣਾ ਜਜਮਾਨ ਵੀ ਗਾਲੇ। ਪੰਜਾਬ ਦੇ ਵਿੱਚ ਕਾਂਗਰਸ ਦੇ ਸਤਾਏ ਹੋਏ ਲੋਕਾਂ ਨੇ ਅਕਾਲੀ ਭਾਜਪਾ ਗੱਠਜੋੜ ਨੂੰ ਗਹਿ ਗੱਡਵੀਂ ਵੋਟ ਪਾਈ ਸੀ। ਜੇਕਰ ਤੁਸੀਂ 100% ਦੇ ਵਿੱਚੋਂ 33% ਨੰਬਰ ਵੀ ਲਏ ਹੁੰਦੇ ਤਾਂ ਸਨ 2002 ਦੇ ਵਿੱਚ ਕੈਪਟਨ ਦੀ ਕਾਂਗਰਸ ਸਰਕਾਰ ਨਹੀਂ ਸੀ ਬਣਦੀ। ਤੁਸੀਂ ਤਾਂ ਉਲਟਾ ਹਰ ਪੰਜਾਬ ਦੇ ਬੱਚੇ ਨੂੰ ਇਸ ਗੱਲ ਲਈ ਮਜਬੂਰ ਕਰਤਾ ਕਿ ਜਿਹੜੇ ਲੋਕ 1997 ਚ ਕਸਮਾਂ ਖਾਂਦੇ ਫਿਰਦੇ ਸੀ ਕਿ ਕਾਂਗਰਸ ਹਰਾਉਣੀ ਆ ਤੇ ਅਕਾਲੀ ਭਾਜਪਾ ਗੱਠਜੋੜ ਲੈ ਕੇ ਆਉਣਾ, ਤੁਸੀਂ ਆਪਦੀ ਸਿਆਸਤ ਨਾਲ ਉਹ ਦਿਨ ਲਿਆਂਦੇ ਕਿ ਪੰਜਾਬ ਦਾ ਬੱਚਾ ਕਸਮ ਖਾਣ ਲਾਤਾ ਕਿ ਇਹਨਾਂ ਨੂੰ ਹਰਾਉਣਾ।
ਰਹਿੰਦੀ ਕਸਰ ਜਦੋਂ ਬਰਗਾੜੀ ਬਾਈਬਲ ਤੋਂ ਬਾਅਦ ਵੋਟਾਂ ਆਈਆਂ, ਜਦੋਂ ਆਮ ਆਦਮੀ ਪਾਰਟੀ ਦੀ 17 ਚ ਸਰਕਾਰ ਬਣੀ, ਉਦੋਂ ਮਾਹੌਲ ਬਣਾਇਆ। ਹਰ ਹਰਕਤ, ਟੁੱਚਲ ਹਰਕਤ ਜਿਹਨੂੰ ਕਿਹਾ ਜਾਂਦਾ, ਉਹ ਕਰੇ ਬਾਦਲ ਦਲ। ਤੇ ਕਦੇ ਜੀ ਜਥੇਦਾਰ RSS ਨਾਲ ਰਲ ਗਏ, ਭਾਈ ਨਾਰਾਇਣ ਸਿੰਘ ਚੌੜੇ ਨਾਲ ਰਲ ਗਏ। ਇਹ ਕੀ ਚੱਲ ਕੀ ਰਿਹਾ? ਇਹ ਕੀ ਸਮਝਦੇ ਕੀ ਆ ਕੌਮ? ਸੋ ਜਿਹੜੇ ਲੋਕ ਇਹ ਮੰਨੀ ਫਿਰਦੇ ਰਹੇ ਨੇ ਕਿ ਇਹ ਜੀ ਅਕਾਲੀ ਦਲ ਆ, ਅਜੇ ਵੀ ਸੰਭਲ ਜੋ। ਅਕਾਲੀ ਦਲ ਦੀ ਪੰਥ ਨੂੰ, ਪੰਜਾਬ ਨੂੰ ਲੋੜ ਹੈ, ਸਦਾ ਹੈ, ਪਰ ਉਹ ਆ ਨਹੀਂ ਹੈ ਜਿਹੜਾ ਇਹ ਲਈ ਫਿਰਦੇ। ਇਹ ਕੋਈ ਹੋਰ ਚੀਜ਼। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਹੀ ਅਸਲੀ ਅਕਾਲੀ ਦਲ। ਸਾਨੂੰ ਉਹ ਅਕਾਲੀ ਚਾਹੀਦੇ ਆ ਜਿਨ੍ਹਾਂ ਦੇ ਉੱਤੇ ਕੌਮ ਨੂੰ ਫਖਰ ਹੋਵੇ। ਇਹ ਕੀ ਕਰਦੇ ਫਿਰਦੇ? ਖੈਰ, ਅੱਜ ਇੱਕ ਮਸਲਾ ਚੱਲ ਰਿਹਾ, ਬਰਤਾਨੀਆ ਦਾ ਜਿਹੜਾ ਪ੍ਰਧਾਨ ਮੰਤਰੀ ਆ ਮੋਦੀ ਨੂੰ ਮਿਲਿਆ, ਬੜੀਆਂ ਇਹਨਾਂ ਦੀਆਂ ਡੀਲਾਂ ਡੂਲਾਂ ਹੋਈਆਂ, ਪਰ ਉੱਥੇ ਇੱਕ ਮੁੱਦਾ ਕਹਿੰਦੇ ਚੱਕਿਆ ਵੀ ਖਾਲਿਸਤਾਨੀਆਂ ਦਾ ਕੰਗਾ ਕਰ ਦੋ, ਉੱਥੇ ਚੱਕ ਦੋ ਫੱਟੇ। ਤੇ ਮੁਲਕਾਂ ਨਾਲ ਸੌਦੇ ਚੱਲਦੇ ਆਏ ਨੇ, ਚੱਲਦੇ ਰਹਿਣੇ ਆ। ਤੇ ਮੋਦੀ ਸਾਹਿਬ ਚਾਹੁੰਦੇ ਆ ਕਿ ਜਿਵੇਂ ਇੱਥੇ ਭਾਰਤ ਵਿੱਚ ਕਿਸੇ ਨੂੰ ਖੰਘਣ ਨਹੀਂ ਦਿੱਤਾ ਜਾਂਦਾ, ਸਾਰੇ ਭਾਰਤ ਤੋਂ ਬਾਹਰ ਵੀ ਹਰੇਕ ਥਾਂ ਦੇ ਉੱਤੇ ਇਹੀ ਕੁਝ ਹੋ ਜਾਏ। ਇਹ ਜਿਹੜੀ ਮੋਦੀ ਨੇ ਅੱਜ ਬੜਕ ਮਾਰੀ ਆ ਨਾ ਕਿ ਖਾਲਿਸਤਾਨੀਆਂ ਦਾ ਕੰਗਾ ਕਰ ਦੋ, ਤੇ ਸਾਡੇ ਜਿਹੜੇ ਬਹੁਤ ਸਾਰੇ ਭਰਾ ਇਹ ਸਮਝਦੇ ਆ ਕਿ ਸ਼ਾਂਤੀ ਆਜੂ ਜੇ ਖਾਲਿਸਤਾਨੀ ਖਤਮ ਹੋ ਜਾਣ। ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ, ਜਿਹੜੇ ਖਾਲਿਸਤਾਨੀਆਂ ਦੇ, ਖਾਲਿਸਤਾਨ ਦੇ ਉਲਟ ਨੇ ਤੇ ਸਿੱਖ ਕਹਾਉਂਦੇ। ਸਮਝੀ ਜਾਓ, ਮਰਜੀ ਜਾਓ ਆਪਦੇ ਦਿਮਾਗ 'ਚ। ਜਿੰਨਾ ਟਾਈਮ ਖਾਲਿਸਤਾਨੀ ਅਤੇ ਖਾਲਿਸਤਾਨ ਦਾ ਏਜੰਡਾ ਤੇ ਝੰਡਾ ਬੁਲੰਦਾ, ਉਹਨਾਂ ਟਾਈਮ ਹੀ ਆ ਤੁਹਾਡੀ ਕਦਰ, ਕਿਉਂਕਿ ਤੁਹਾਡੀ ਲੋੜ ਆ, ਕਹਾੜੇ ਦੇ ਦਸਤੇ ਦੀ ਲੋੜ ਆ। ਜਿੱਦਣ ਦਰਖਤ ਖਤਮ ਹੋ ਜਾਂਦੇ ਆ, ਫਿਰ ਕਹਾੜੇ ਦਾ ਦਸਤਾ ਵੀ ਬਾਲਣ ਬਣਦਾ। ਸੋ ਜਿਹੜੇ ਸ਼ਿਕਾਇਤਾਂ ਜੀਆਂ ਲਾ ਕੇ, ਮਾਸਟਰ ਜੀ ਮੇਰੀ ਇਹਨੇ ਡੌਂਕਾ ਲਾ ਲਿਆ, ਮਾਸਟਰ ਜੀ ਮੇਰੀ ਸਿਹਾਈ ਡੋਲਤੀ, ਮੋਦੀ ਜਿਹੜਾ ਇਹਦੇ ਕੋਲੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਲੇ ਪਿੱਟਿਆ, ਇਹਨਾਂ ਗੱਲਾਂ ਨਾਲ ਖਬਰਾਂ ਤਾਂ ਬਣ ਜਾਂਦੀਆਂ ਹੁੰਦੀਆਂ ਨੇ, ਪਰ ਕੋਈ ਮੁਲਕ ਇਹਨਾਂ ਦੇ ਮਗਰ ਲਾ ਕੇ ਕੁਝ ਨਹੀਂ ਕਰਦਾ ਹੁੰਦਾ। ਹਾਂ, ਇੰਡੀਅਨ ਮੀਡੀਆ ਨੇ ਬੜੀ ਪੂਛ ਚੱਕੀ ਹੋਈ ਆ ਵੀ ਲਓ ਜੀ ਹੁਣ ਉੱਥੇ ਇੰਗਲੈਂਡ ਦੇ ਵਿੱਚ ਆਹ ਕਰ ਦਿਆਂਗੇ ਤੇ ਉਹ ਕਰ ਦਿਆਂਗੇ। ਕੱਲ ਆਪਾਂ ਜੰਮੂ ਕਸ਼ਮੀਰ ਦੇ ਵਿੱਚ, ਜੰਮੂ ਸਾਂਭਾ ਇਲਾਕੇ ਦੇ ਵਿੱਚ ਬੇਅਦਬੀ ਦੇ ਬਾਰੇ ਚਰਚਾ ਕੀਤੀ ਸੀ। ਕੱਲ ਤੋਂ ਉਡੀਕ ਰਹੇ ਆ ਵੀ ਜਿਹੜੇ 9 ਮਾਸ ਦੇ ਰਿਸ਼ਤੇ ਵਾਲੇ ਆ, ਹੋ ਸਕਦਾ ਕੋਈ ਬਿਆਨ ਦੇਣ ਤੇ ਕਹਿਣ ਕਿ ਜੀ ਮਾੜਾ ਹੋਇਆ, ਕਿਉਂਕਿ ਬੜੀ ਫੁਕਰੀ ਮਾਰਦੇ ਹੁੰਦੇ ਆ। ਤੇ ਸਾਡੇ ਵੀ ਕਈ ਬੰਦੇ ਜਵਲੀਆਂ ਮਾਰਦੇ ਹੁੰਦੇ ਆ ਜੀ। ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ, ਗੁਰੂ ਗ੍ਰੰਥ ਸਾਹਿਬ ਜੀ ਕੱਲੇ ਸਿੱਖਾਂ ਦਾ ਥੋੜੀ ਆ, ਸਾਰੀ ਮਨੁੱਖਤਾ ਤਾਂ ਹਿੰਦੂਆਂ ਦਾ ਵੀ ਹੈ। ਹਿੰਦੂ ਵੀ ਕਈ ਮਾਰਦੇ ਹੁੰਦੇ ਆ ਵੀ ਜੀ ਅਸੀਂ ਵੀ ਤਾਂ ਦਰਬਾਰ ਸਾਹਿਬ ਜਾਂਦੇ ਆ। ਜਿੱਦਣ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਵੇ, ਬੰਬਾਂ ਗੋਲੇ ਚੱਲਣ, ਉਦਣ ਤੁਸੀਂ ਮੋਮਬੱਤੀਆਂ ਜਗਾ ਕੇ ਆਤਿਸ਼ਬਾਜ਼ੀ ਕਰਦੇ ਹੋ, ਲੱਡੂ ਵੰਡਦੇ ਹੋ, ਰਸਗੁੱਲੇ ਵੰਡਦੇ ਹੋ। ਤੁਹਾਡਾ ਦਰਬਾਰ ਸਾਹਿਬ ਤੇ ਹਿੱਸਾ। ਦਰਬਾਰ ਸਾਹਿਬ ਤੋਂ ਆਈ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਦੀ ਜਦੋਂ ਵੀ ਕਿਤੇ ਬੇਹੁਰਮਤੀ ਹੋ ਜੇ, ਆ ਜਿਹੜੇ ਕਹਿੰਦੇ ਆ ਜੀ ਸਾਡਾ ਵੀ ਸਰਬ ਸਾਂਝਾ ਜੀ, ਉਹ ਸਰਬ ਸਾਂਝੀ ਬਾਲਤਾ ਉਦੋਂ ਕਿਤੇ ਦਿਖਦੀ ਨਹੀਂ। ਸੋ ਕੱਲ ਸਾਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਸਿੱਖਾਂ ਨੇ ਉੱਥੇ ਉਸ ਦੁਸ਼ਟ ਦਾ ਜਿਹੜਾ ਡੇਰਾ ਸੀ ਉਹਨੂੰ ਇੱਟ ਨਾਲ ਇੱਟ ਖੜਕਾਤੀ, ਢਹਿ ਢੇਰੀ ਕਰ। ਪਰ 9 ਮਾਸ ਦੇ ਰਿਸ਼ਤੇ ਵਾਲੇ ਕਿਤੇ ਨਹੀਂ ਰੜਕੇ। 14 ਅਕਤੂਬਰ ਆ ਰਹੀ ਹੈ, ਬੱਤੀਆਂ ਵਾਲਾ ਚੌਂਕ ਕੋਟਕਪੂਰਾ, ਜਿੱਥੇ 2015 ਚ ਇੰਡੀਅਨ ਸਟੇਟ ਨੇ, ਬਾਦਲਕਿਆਂ ਨੇ ਕਹਿਰ ਢਾਇਆ ਸੀ, ਉੱਥੇ ਇਸ ਵਾਰੀ ਫੇਰ ਲਾਹਨਤ ਦਿਹਾੜਾ ਜਿਹੜਾ ਸੰਗਤਾਂ ਵੱਲੋਂ ਮਨਾਇਆ ਜਾਣਾ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਇਤਕੀ ਤਿਆਰੀਆਂ ਕਰ ਰਹੀਆਂ ਨੇ। ਤੇ ਇਸ ਗੱਲ ਦਾ
ਇਸ ਕਲੰਕ ਦਾ ਕੋਈ ਇਲਾਜ ਨਹੀਂ। ਇਹ ਜਿਹੜੇ ਪ੍ਰੈਸ ਵਾਲਿਆਂ ਨੂੰ ਸੱਦ ਕੇ ਬਾਦਲ ਸਾਹਿਬ ਸੋਚਦੇ ਆ ਵੀ ਅੰਦਰ ਬਿਠਾ ਕੇ ਵਧੀਆ ਚਾਹ ਪਾਣੀ ਪਿਲਾ ਕੇ ਖਾਨੀ ਗੱਲ ਬਣ ਜੂ, ਆ ਲਾਹਣਤ ਦਿਹਾੜੇ ਤੁਹਾਡਾ ਪਿੱਛਾ ਨਹੀਂ ਛੱਡਣ। ਪੰਜਾਬ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਗੱਲ ਚੱਲ ਪਈ ਆ, ਕੋਈ ਨਾ ਕੋਈ ਮਸ਼ਹੂਰ ਸ਼ਖਸੀਅਤ ਜਿਹੜੀ ਹੈ, ਚਰਚਿਤ ਸ਼ਖਸੀਅਤ ਜਿਹੜੀ ਹੈ, ਪਹਿਲੇ ਦਾ ਭੋਗ ਨਹੀਂ ਪੈਂਦਾ ਜਦ ਨੂੰ ਅਗਲੇ ਦੀ ਖਬਰ ਆ। ਕੱਲ ਆਪਾਂ ਰਾਜਵੀਰ ਸਿੰਘ ਜਵੰਦੇ ਦੇ ਉੱਤੇ ਚਰਚਾ ਕਰ ਰਹੇ ਸੀ। ਰਾਤ ਵਰਿੰਦਰ ਸਿੰਘ ਘੁੰਮਣ, ਜਿਹੜਾ ਕਿ ਬੋਡੀ ਬਿਲਡਰ ਵੀ ਆ ਤੇ ਕਲਾਕਾਰ ਵੀ ਆ, ਬੜਾ ਉਹਨੇ ਨਾਮਣਾ ਖੱਟਿਆ। ਜਲੰਧਰ ਦਾ ਉਹ ਨੌਜਵਾਨ ਅੰਮ੍ਰਿਤਸਰ ਫੋਰਟਿਸ ਹਸਪੀਟਲ 'ਚ ਦਾਖਲ ਸੀ ਤੇ ਇੱਥੇ ਇੱਕਦਮ ਇਸ ਟਾਈਮ ਰੌਲਾ ਪੈ ਗਿਆ ਜੀ, ਉਹਦੀ ਡੈਥ ਹੋ ਗਈ, ਮੌਤ ਹੋ ਗਈ। ਭੜਕੇ ਹੋਏ ਲੋਕਾਂ ਨੇ ਹਸਪੀਟਲ ਦੇ ਵਿੱਚ ਕਾਫੀ ਜ਼ਿਆਦਾ ਖਰਾਬਾ ਕੀਤਾ। ਇਸ ਵੇਲੇ ਤੱਕ ਵੀ ਲੋਕਾਂ ਦਾ ਯਕੀਨ ਨਹੀਂ, ਇੱਥੋਂ ਤੱਕ ਕਿ ਰਾਜਵੀਰ ਜਵੰਦੇ ਬਾਰੇ ਵੀ ਲੋਕ ਕਹਿੰਦੇ ਆ ਕਿ ਉਹਦੀ ਡੈਥ ਤਾਂ ਪਹਿਲਾਂ ਹੀ ਹੋ ਗਈ ਸੀ, ਇਹਨਾਂ ਨੇ ਉਹਨੂੰ ਮਸ਼ੀਨਾਂ ਦੇ ਸਹਾਰੇ, ਵੈਂਟੀਲੇਟਰ ਦੇ ਸਹਾਰੇ ਲੋਕਾਂ ਨੂੰ ਵਹਿਮ ਪਾਈ ਰੱਖਿਆ ਵੀ ਉਹ ਬਚ ਗਿਆ ਜਾਂ ਬਚ ਜੂ। ਅਸਲ ਵਿੱਚ ਮੈਡੀਕਲ ਲਾਈਨ ਦਾ, ਡਾਕਟਰਾਂ ਦਾ, ਹਸਪਤਾਲਾਂ ਦਾ ਭਰੋਸਾ ਜਿਹੜਾ ਉਹ ਦਿਨੋਂ ਦਿਨ ਟੁੱਟਦਾ ਜਾ ਰਿਹਾ। ਇੱਕ ਪਾਸੇ ਕਹਿੰਦੇ ਆ ਜੀ ਰੱਬ ਵਰਗੇ ਹੁੰਦੇ ਆ, ਦੂਜੇ ਪਾਸੇ ਅੱਜ ਸਪਸ਼ਟੀਕਰਨ ਦੇਣਾ ਪੈ ਰਿਹਾ। ਫੋਰਟਿਸ ਹਸਪੀਟਲ ਵਾਲਿਆਂ ਨੂੰ ਕਹਿਣਾ ਪਿਆ ਕਿ ਜੀ ਉਹਨੂੰ ਕਾਰਡਿਕ ਅਰੈਸਟ, ਮਤਲਬ ਹਮਲਾ, ਆਪਣਾ ਅਟੈਕ ਆ ਗਿਆ ਸੀ ਤੇ ਇਸ ਕਰਕੇ ਜੀ ਉਹ ਡੈਥ ਉਹਦੀ ਹੋ ਗਈ। ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੇ ਰਹੇ ਆ, ਪਰ ਇਸ ਖਬਰ ਨੇ ਇੱਕ ਵਾਰ ਫੇਰ, ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ, ਝਟਕਾ ਬਹੁਤ ਸੁੱਤਾ ਮਾਰਿਆ। ਧਰਮੀ ਫੌਜੀਆਂ ਦੇ ਵਿੱਚੋਂ ਇੱਕ ਬੀਬੀ ਲੱਭ ਕੇ, ਧਰਮੀ ਫੌਜੀ ਜਿਹੜੇ ਨਵੰਬਰ 84 ਨੂੰ ਭਾਰਤੀ ਸਟੇਟ ਦੇ ਹਮਲੇ ਤੋਂ ਬਾਅਦ ਜਜ਼ਬਾਤ ਵਿੱਚ ਆ ਕੇ ਆਪਣੇ ਕੌਮੀ ਫਰਜ਼ ਪਛਾਣ ਕੇ ਬੈਰਕਾਂ ਛੱਡ ਕੇ ਮੈਦਾਨ 'ਚ ਆ ਗਏ ਸੀ, ਉਹਨਾਂ ਵਿੱਚੋਂ ਇੱਕ ਪਰਿਵਾਰ ਦੀ ਬੀਬੀ ਸਾਬਕਾ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਬਾਦਲ ਕਿਆਂ ਨੇ ਤਰਨਤਾਰਨ ਤੋਂ ਸੀਟ ਦਿੱਤੀ, ਟਿਕਟ ਦਿੱਤੀ। ਤੇ ਇਹ ਜਿਹੜੀ ਬੀਬੀ ਆ, ਇਹ ਪਿਛਲੀ ਜਿਹੜੀ 2024 ਚ ਖਡੂਰ ਸਾਹਿਬ ਵਾਲੀ ਜਦੋਂ MP ਦੀ ਇਲੈਕਸ਼ਨ ਸੀ, ਉਦੋਂ ਭਾਈ ਅਮਰਤਪਾਲ ਸਿੰਘ ਲਈ ਪ੍ਰਚਾਰ ਕਰ ਰਹੀ ਸੀ। ਉਹਨੇ ਸਰਪੰਚਾਂ, ਕੌਂਸਲਰਾਂ ਦਾ ਇੱਕ ਚੰਗਾ ਗਰੁੱਪ ਬਣਾਇਆ ਹੋਇਆ ਤੇ ਇਸ ਬੀਬੀ ਦਾ ਪਤੀ ਧਰਮੀ ਫੌਜੀ ਜਸਵੰਤ ਸਿੰਘ, ਅੱਜ ਮੀਡੀਆ 'ਚ ਚਰਚਾ ਛਿੜੀ ਹੋਈ ਹੈ ਕਿ 2017 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਧਰਮੀ ਫੌਜੀਆਂ ਦੀ ਇੱਕ ਯਾਦਗਾਰ ਬਣਾਉਣ ਦਾ ਮਤਾ ਪਾਸ ਕੀਤਾ ਸੀ, ਜਿਹੜਾ ਅਜੇ ਤੱਕ ਪੂਰਾ ਨਹੀਂ ਹੋਣ ਦਿੱਤਾ ਬਾਦਲ ਕਿਆਂ ਨੇ। ਸੋ ਬੀਬੀ ਸੁਖਵਿੰਦਰ ਕੌਰ ਨੂੰ ਬਾਦਲ ਕਿਆਂ ਦਾ ਉਮੀਦਵਾਰ ਬਣਾਉਣ ਤੋਂ ਜਿਹੜੇ ਲੋਕ ਦੁਖੀ ਨੇ ਕਿ ਇਸ ਬੀਬੀ ਨੇ ਇਹ ਗਲਤ ਕੰਮ ਕੀਤਾ, ਕਿਉਂ ਉਸ ਧਿਰ ਦੇ ਵੱਲੋਂ ਜਿਹਦੇ ਉੱਤੇ ਬਰਗਾੜੀ, ਬਹਿਬਲ, ਇਜ਼ਹਾਰ ਆਲਮ, ਨਸ਼ੇ ਤਸਕਰੀ ਤੇ ਹੋਰ ਮਾੜੇ ਇਲਜ਼ਾਮ ਲੱਗੇ ਨੇ, ਉਹਨਾਂ ਦੇ ਵੱਲੋਂ ਉਮੀਦਵਾਰ ਬਣੀ ਹੈ। ਤੋ ਇਸ ਮਾਹੌਲ ਦੇ ਵਿੱਚ ਅੱਜ ਬੜੀ ਵੱਡੀ ਗਿਣਤੀ ਵਿੱਚ ਸਿੱਖ ਆਗੂਆਂ ਨੇ, ਜਥੇਬੰਦੀਆਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਮਾਰਚ ਕਰਕੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਸਮੇਤ ਹੋਰ ਆਗੂਆਂ, ਜਥੇਬੰਦੀਆਂ ਨੇ ਰਲ ਕੇ ਮਾਹੌਲ ਸਿਰਜਣ ਦੇ ਲਈ ਇੱਕ ਮਾਰਚ ਦਾ ਇੱਕ ਪ੍ਰੋਗਰਾਮ ਐਲਾਨਿਆ ਸੀ ਤੇ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਲਾਰਾ ਜਿਹੜਾ ਭਾਈ ਮਨਦੀਪ ਸਿੰਘ ਨੂੰ ਮਿਲਿਆ। ਮੀਡੀਆ ਦੇ ਵਿੱਚ ਪਹਿਲੇ ਦਿਨ ਹੀ ਇਸ ਖਬਰ ਦੀ ਚਰਚਾ ਛਿੜ ਪਈ ਹੈ ਕਿ ਜਿਹੜੀ ਤਰਨਤਾਰਨ ਦੀ ਸੀਟ ਆ, ਇਹ ਅਸਲੀ ਮੁਕਾਬਲਾ ਭਾਈ ਮਨਦੀਪ ਸਿੰਘ, ਜਿਹੜੇ ਭਰਾ ਨੇ ਭਾਈ ਸੰਦੀਪ ਸਿੰਘ ਸਨੀ ਦੇ, ਉਹਦੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਿਚਾਲੇ। ਹੁਣ ਇੱਥੇ ਇਹ ਵੀ ਚਰਚਾ ਅੱਜ ਅਜੀਤ ਨੇ ਵੀ ਕੀਤੀ ਹੈ ਕਿ ਜੀ ਆਮ ਆਦਮੀ ਪਾਰਟੀ ਪਹਿਲਾਂ ਜਿਮਨੀ ਚੋਣਾਂ ਜਿੱਤਦੀ ਆ ਰਹੀ ਆ ਤੇ ਜੇ ਇਹ ਵੀ ਜਿੱਤ ਜਾਵੇ ਤਾਂ ਉਹਦੇ ਲਈ ਇਹਦੇ ਅਰਥ ਬੜੇ ਵੱਡੇ ਹੈ, ਪਰ ਜੇ ਇਹ ਇਲੈਕਸ਼ਨ ਹਾਰਦੀ ਹੈ ਤਾਂ ਪਿਛਲੀਆਂ ਸਾਰੀਆਂ ਜਿੱਤੀਆਂ ਹੋਈਆਂ ਚੋਣਾਂ ਜਿਹੜੀਆਂ ਨੇ, ਜਿਮਨੀ ਚੋਣਾਂ, ਉਹ ਵੀ ਸਿਫਰ ਆ, ਕਿਉਂਕਿ ਇਹਦੇ ਨਾਲ ਸੂਬੇ ਦੀ ਰਾਜਨੀਤੀ ਵਿੱਚ ਤੂਫਾਨ ਆ ਜਾਏਗਾ ਕਿ ਇਹ ਹੁਣ ਗਏ। ਸੋ ਇਹਦਾ ਭਾਵ ਇਹ ਹੈ
ਕਿ ਜਿਹੜੀ ਤਰਨਤਾਰਨ ਵਾਲੀ ਇਲੈਕਸ਼ਨ ਆਮ ਆਦਮੀ ਪਾਰਟੀ ਚਾਹੇਗੀ ਕਿ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਵੋਟ ਜਿਹੜੀ ਆ ਪੈਣ ਵਾਲੀ ਉਹ ਵੱਧ ਤੋਂ ਵੱਧ ਹਿੱਸਿਆਂ 'ਚ ਵੰਡੀ ਜਾਵੇ। ਸੋ ਬਾਦਲ ਦਲ ਦੇ ਉਮੀਦਵਾਰ ਨੂੰ ਪੰਪ ਮਾਰਨ ਸਮੇਤ ਹੋਰਾਂ ਇਹੋ ਜਿਹੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਨਾ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੋਏਗੀ। ਤੇ ਇਸ ਮਾਹੌਲ ਦੇ ਵਿੱਚ ਬੜੀ ਭਾਰੀ ਲੋੜ ਆ। ਇਹ ਨਹੀਂ ਮੰਨ ਕੇ ਬਹਿ ਜਾਣਾ ਚਾਹੀਦਾ ਕਿ ਜੀ ਜੰਗ ਜਿੱਤ ਲਈ। ਆਪਣੇ ਆਪ ਨੂੰ ਪੂਰਨ ਤੌਰ ਤੇ ਤਿਆਰ ਕਰਕੇ ਮੈਦਾਨ 'ਚ ਆਉਣਾ ਚਾਹੀਦਾ ਤਾਂ ਕਿ ਇਹ ਜਿਹੜੀ ਇਲੈਕਸ਼ਨ ਆ ਇਹ ਜਿੱਤੀ ਜਾ ਸਕੇ। ਖੈਰ, ਅੱਜ ਰੂਟੀਨ ਵਜੋਂ ਜਿਵੇਂ ਹਰ ਰੋਜ਼ ਖਬਰ ਆਉਂਦੀ ਆ, ਉਵੇਂ ਅੰਮ੍ਰਿਤਸਰ ਤੋਂ ਇੱਕ ਹੋਰ ਖਬਰ ਆ ਗਈ ਕਿ ਜੀ ਬੜੇ ਭਾਰੀ ਗਿਣਤੀ 'ਚ ਇੱਥੋਂ ਜਿਹੜਾ ਸਮਾਨ ਫੜਿਆ ਅੰਮ੍ਰਿਤਸਰ ਤੋਂ ਤਸਕਰਾਂ ਤੋਂ। ਕਦੇ ਨਸ਼ੇ ਦੀ ਖਬਰ ਆ ਜਾਂਦੀ ਆ, ਪਰ ਇੱਕ ਖਬਰ ਅੱਜ ਬੜੀ ਧਮੱਕੇ ਨਾਲ ਛੱਡੀ ਗਈ ਆ ਪੰਜਾਬ ਦੇ ਵਿੱਚ ਕਿ ਕਿਸੇ ਵੱਡੀ ਵਾਰਦਾਤ ਦਾ ਖਤਰਾ। ਬਿਹਾਰ ਦੀਆਂ ਤੇ ਤਰਨਤਾਰਨ ਦੀਆਂ ਇਲੈਕਸ਼ਨਾਂ ਦੇ ਮੂਡ ਵਿੱਚ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਇਹ ਜਿਹੜਾ ਸੱਪ ਛੱਡਿਆ ਗਿਆ, ਇਹਦੇ ਅਸਲੀ ਅਰਥ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣਗੇ ਜਦੋਂ 35-40 ਸਿੱਖ ਨੌਜਵਾਨਾਂ ਦੀ ਬਲੀ ਲੈ ਲੈਣਗੇ। ਖੈਰ, ਸਮਾਂ ਸਮਾਪਤ ਆ। ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ